मैं इंज वेख्या ते एक सितारा जिहड़ा ना बड़ा चमके इंज ਆਹਾ ते चमकदे टुटदे मेरी मैनूं इंज लग्या मेरी झोली डिग्या ते झोली जो डिग्या ते चमकिया ते पूरा मेरा घर जेहड़ा जे उदों लाइटां होंदियां नहीं सन ਹਾਂ वो दीवे बाले होंदे हैं वो पूरा मेरा विहड़ा जिहड़ा सी इंज रोशन हो गया उन्हें कहा बहुत नाम पैदा करेगा ਵਾਹ मगर सद अफसोस ते आंदे ने टुर पिया ते बाबा था आंदा असीं पिछे जेहड़े उस टाइम नाल गए असीं पिछड़ गया बाबा जी दसो की तुसीं क्या बड़ा ते सद अफसोस चुप 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 एक जगह ते खलार दे क्या असीं बाबा जी ਇਹ ਤੁਸੀਂ ਗੱਲ ਕੀਤੀ ਹੈ ਪੂਰੀ ਤੇ ਕਰੋ ਵਾਹ ਦੱਸੋ ਤੇ ਸਹੀ ਵਾਹ ਉਹਨੇ ਕਿਹਾ ਇਹਨੇ ਦੁਨੀਆ ਦੇ ਉੱਤੇ ਸਿਤਾਰੇ ਦੀ ਤਰ੍ਹਾਂ ਚਮਕੇਗਾ ਹਾਂ ਮਕਸਦ ਅਫਸੋਸ ਥੋੜਾ ਅਰਸਾ ਐਵੇਂ ਨਹੀਂ ਸੀ ਚਿਰਾਗ ਨਾਈ ਰੁਸਮੇ ਪੰਜਾਬ ਉਹ ਵਾਕਈ ਭਲਵਾਨ ਸੀ ਹਾਂਜੀ ਉਹਨੇ ਆਂਦੇ ਨੇ ਖੁੰਗੀ ਤੋੜੀ ਆਵਾਜ਼ ਬਾਹਰ ਤੱਕ ਆਈ ਹੈ ਕੜਕ ਵਾਹ ਵਾਹ ਸਾਹਮਣੇ ਪਰ ਤਾਇਆ ਯੂਨਸ ਸਾਡਾ ਐਡਾ ਤਿਆਰ ਹੋਇਆ ਸੀ ਉਹਨੇ ਹਲੇ ਪੜਤਿਆ ਨਹੀਂ ਹੈ ਫੇਰ ਖੁੰਗੀ ਖੁੱਚ ਕਰ ਅੱਗੇ ਸੁੱਟਿਆ ਉਹ ਇੰਜ ਤੋੜਦਾ ਪਿਆ ਤਾਇਆ ਯੂਨਸ ਨੇ ਇੰਜ ਉਹਨੂੰ ਥੱਲੇ ਚੁੱਕਦੇ ਇੰਜ ਉੱਤੇ ਸੁੱਟਿਆ ਉੱਤੋਂ ਆ ਦੋ ਸਿੱਧਾ ਥੱਲੇ ਚੇਤ ਹੋ ਗਿਆ ਇਹ ਭੋਲੂ ਭਾਨ ਨਾਲ ਜਿਹੜੀ ਪਹਿਲੀ ਕੁਸ਼ਤੀ ਹੋਈ ਹੈ ਕਰਾਚੀ ਉਹ ਮਤਨਾਜ਼ਾ ਸੀ ਚਲੋ ਵਧਾ ਮਿਲ ਗਈ ਉਹਨਾਂ ਨੂੰ ਜਿਹਨੂੰ ਵਧਾ ਮਿਲ ਗਈ ਉਹਨੂੰ ਕੀ ਉਦੋਂ ਸੀ ਐਡਾ ਨਹੀਂ ਸੀ ਆਂਦੇ ਨੇ ਕੁਸ਼ਤੀ ਹੋਈ ਹੈ ਪਹਿਲਾਂ ਜਿਹੜਾ ਤਾਏ ਨੇ ਪੁਸਤਕ ਮਾਰੀ ਹੈ ਥੱਲਿਓਂ ਤੇ ਉਹ ਟਠਾ ਤੇ ਉਹ ਜਿਹੜਾ ਸੀ BBC ਰੇਡੀਓ ਉਹਨੇ ਐਲਾਨ ਕੀਤਾ ਯੂਨਸ ਭਾਨ ਨੇ ਜਿੱਤ ਲਿਆ ਜ਼ਾਹਰ ਸ਼ਾਹ ਬਾਦਸ਼ਾਹ ਸੀ ਉੱਥੇ ਮਹਿਮਾਨ ਖਸੂਸੀ ਉਹਨੇ ਤਾਏ ਨੂੰ ਗੁਰਜ ਦਿੱਤੀ ਹੈ ਤੇ ਨਾਲ ਰੁਸਤਮ ਅਫਗਾਨਿਸਤਾਨ ਦਾ ਖਿਤਾਬ ਦਿੱਤਾ ਹੈ ਤੇ ਮੈਂ ਤੇ ਇਹ ਵੀ ਸੁਣਿਆ ਕਿ ਉਹਨੇ ਕੋਈ ਜ਼ਮੀਨਾਂ ਵੀ ਲਾਟ ਕੀਤੀਆਂ ਹਨ ਅੱਛਾ ਅੱਛਾ ਇੱਧਰ ਸਾਈਡ ਵਾਲ ਕਾਰੇ ਸਾਈਡ ਵਾਲ ਤੇ ਗਾਮੇ ਭਲਵਾਨ ਨੇ ਤਾਏ ਯੂਨਸ ਨੂੰ ਕਿਹਾ ਭਲਵਾਨ ਜੀ ਭਲਵਾਨ ਪੁੱਤਰ ਤੂੰ ਬੜਾ ਕਮਾਇਆ ਦਾ ਮੈਂ ਮੈਨੂੰ ਦੇ ਦਿੱਤੇ ਤਾਏ ਯੂਨਸ ਨੂੰ ਕਾਗਜ਼ ਜਿਹੜੇ ਹਨ ਉਹਨਾਂ ਨੂੰ ਦੇ ਦਿੱਤੇ ਹਨ ਗਾਮੇ ਸਾਹਿਬ ਨੂੰ ਤਾਲਕ ਭਲਵਾਨ ਅੱਲਾ ਜਿਹੜਾ ਯੂਨਸ ਭਲਵਾਨ ਦਾ ਬੇਟਾ ਸੀ ਅੱਲਾ ਜੰਨਤ ਨਸੀਬ ਕਰੇ ਫੌਤ ਹੋ ਚੁੱਕੇ ਨੇ ਉਹ ਮੈਨੂੰ ਸੁਣਾਉਂਦਾ ਸੀ ਆਂਦਾ ਸੀ ਕਿ ਮੈਨੂੰ ਮਲਕ ਸੀ ਕਿ ਮੇਰਾ ਬਾਪ ਵੱਡਾ ਭਲਵਾਨ ਹੈ ਜਾਂ ਭੋਲੂ ਭਲਵਾਨ ਵੱਡਾ ਹੈ ਵਾਹ ਆਂਦਾ ਮੈਂ ਜਿੱਥੇ ਮੈਨੂੰ ਭੋਲੂ ਨੇ ਮਿਲਣਾ ਮੈਂ ਕਹਿਣਾ ਤਾਇਆ ਮੈਨੂੰ ਇਹ ਦੱਸ ਮੇਰਾ ਬਾਪ ਵੱਡਾ ਭਲਵਾਨ ਸੀ ਜਾਂ ਤੂੰ ਤਗੜਾ ਹੈ ਜਾਂ ਮੇਰਾ ਬਾਪ ਤਗੜਾ ਸੀ ਤੇ ਭੋਲੂ ਨੇ ਚਲੋ ਛੱਡ ਹੋ ਗਿਆ ਛੱਡ ਦੇ ਹੁਣ ਕੁਛ ਨਹੀਂ ਉਹ ਆਂਦਾ ਇੱਕ ਵਾਰੀ ਇੱਕ ਵਿਆਹ ਤੇ ਅਸੀਂ ਗਏ ਤੇ ਭੋਲੂ ਭਲਵਾਨ ਨੂੰ ਤੋਂ ਉਤਰਦਾ ਪਿਆ ਸੀ ਤੇ ਮੈਂ ਚੜਨਾ ਪਿਆ ਹਾਂ ਤੇ ਮੈਂ ਕਿਹਾ ਕਿ ਤਾਇਆ ਮੈਨੂੰ ਦੱਸ ਅੱਜ ਮੈਂ ਤੈਨੂੰ ਜਾਣ ਨਹੀਂ ਦੇਣਾ ਜਿੰਨਾ ਤੱਕ ਤੂੰ ਦੱਸਿਆ ਨਾ ਕਹਿੰਦੇ ਨੇ ਬੰਦੇ ਵੀ ਇਕੱਠੇ ਹੋ ਗਏ ਤੇ ਉਹ ਹੱਸ ਪਿਆ ਉਹਨੇ ਕਿਹਾ ਬੈ ਹੁਣ ਤੈਨੂੰ ਮੈਂ ਦੱਸਾਂ ਤਗੜਾ ਤੇਰਾ ਪਿਓ ਸੀ ਮੇਰੇ ਨਾਲ ਪਰ ਫੁਰਤੀ ਵਿੱਚ ਮੈਂ ਜ਼ਿਆਦਾ ਹਾਂ ਪਿਆਰਿਓ ਦਸੰਬਰ 1925 ਦੇ ਵਿੱਚ ਯੂਨਸ ਪਹਿਲਵਾਨ ਸਤਾਰਾ ਪਾਕਿਸਤਾਨ ਸਦੀਕ ਪਹਿਲਵਾਨ ਹੋਰਾਂ ਦੇ ਘਰ ਪੈਦਾ ਹੋਏ ਯੂਨਸ ਪਹਿਲਵਾਨ ਦੇ ਵਾਲਦ ਸਾਹਿਬ ਵੀ ਬੜੇ ਆਪਣੇ ਵਕਤ ਦੇ ਤਾਕਤਵਰ ਸ਼ਾਹਜ਼ੋਰ ਸਨ ਉਹਨਾਂ ਨੂੰ ਸਦੀਕ ਪਹਿਲਵਾਨ ਉਹਨਾਂ ਦਾ ਨਾਂ ਸੀ ਲੇਕਿਨ ਉਹਨਾਂ ਨੂੰ ਸਦੀਕਾ ਫਾਟਕ ਆਖਿਆ ਜਾਂਦਾ ਸੀ ਸਾਹਿਬੋ ਮੈਂ ਤੁਹਾਨੂੰ ਦੱਸਿਆ ਕਿ 1925 ਦੇ ਵਿੱਚ ਯੂਨਸ ਪਹਿਲਵਾਨ ਪੈਦਾ ਹੋਏ ਇਹ 2025 ਦਾ ਸਿਨ ਹੈ ਤੇ ਦਸੰਬਰ ਦੇ ਮਹੀਨੇ ਦੇ ਵਿੱਚ ਜਾ ਕੇ ਯੂਨਸ ਪਹਿਲਵਾਨ ਮਰਹੂਮ ਮਗਫੂਰ ਜਿਹੜੇ ਨੇ ਉਹਨਾਂ ਦਾ 100 ਸਾਲਾ ਜਸ਼ਨ ਵਿਲਾਦਤ ਗੁਜਰਾਂਵਾਲਾ ਦੇ ਵਿੱਚ ਮਨਾਇਆ ਜਾ ਰਿਹਾ ਹੈ ਤਕਰੀਬਾਤ ਦੀ ਬੜੀ ਜ਼ੋਰੋ ਸ਼ੋਰ ਦੇ ਨਾਲ ਤਿਆਰੀ ਕੀਤੀ ਜਾ ਰਹੀ ਹੈ ਔਰ ਤਿਆਰੀ ਕਰਵਾ ਰਹੇ ਨੇ ਮਰਹੂਮ ਯੂਨਸ ਪਹਿਲਵਾਨ ਸਤਾਰਾ ਪਾਕਿਸਤਾਨ ਦੇ ਭਤੀਜੇ ਸ਼ਾਹਿਦ ਬਾਬਰ ਪਹਿਲਵਾਨ ਉਹ ਚੱਲ ਮੇਲੇ ਨੂੰ ਚਲੀਏ ओढ़क जाना है मारे वे चल मेले नूं चलीए कोई इहो जिहा मेला जिथे बाबा बुल्ले शाह की खुशबू है शाह हुसैन की खुशबू है हज़रत सुल्तानुल्लाह रफ़ीन की खुशबू है जिथे बाबा फरीद की खुशबू है जिथे ख्वाजा गुलाम फरीद की खुशबू है कोई अंदर की गल होए कोई अंदर का मेला होए एक अंदर का मेला लग गया जी अलहमदुलिल्लाह जनाबे जावेद अकरम साहब का जोड़ा मेला न्यूज़ चैनल है ये उही मेला जोड़ा ए सारे मेलियां का पता देता है तो क्या तुसी इस मेले तो वाकिफ हो जे नहीं है तो अज ही मेला न्यूज़ चैनल सबसक्राइब करो तो फिर कहो चल मेले नूं चलीए रौनक हो जाऊं छट में चल मेले नू चलीए ओ रौनक हो जाऊं छट में चल मेले नू चलीए मल्ला
ਚੱਲ ਮੇਲੇ ਨੂੰ ਚੱਲੀਏ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਸ਼ਹਿਰ ਗੁਜਰਾਂਵਾਲਾ ਨੂੰ ਪਹਿਲਵਾਨਾਂ ਦਾ ਸ਼ਹਿਰ ਆਖਿਆ ਜਾਂਦਾ ਹੈ ਤੇ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਕੁਝ ਅਜਿਹੇ ਪਹਿਲਵਾਨ, ਕੁਝ ਅਜਿਹੇ ਫਰਜ਼ੰਦਾਨ ਹੈ ਗੁਜਰਾਂਵਾਲਾ, ਜਿਹੜੇ ਸਿਰਫ ਗੁਜਰਾਂਵਾਲਾ ਜਾਂ ਸਿਰਫ ਪਾਕਿਸਤਾਨ ਦੇ ਵਾਸਤੇ ਹੀ ਨਹੀਂ ਬਲਕਿ ਪੂਰੇ ਬਰਰੇ ਸਗੀਰ ਦੇ ਵਾਸਤੇ ਔਰ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਫਨੇ ਪਹਿਲਵਾਨੀ ਮਕਬੂਲ ਹੈ, ਜਿੱਥੇ ਜਿੱਥੇ ਵੀ ਦੇਸੀ ਕੁਸ਼ਤੀ ਦੇ ਸ਼ਾਇਕੀਨ ਮੌਜੂਦ ਨੇ, ਉੱਥੇ ਉੱਥੇ ਪਸੰਦ ਕੀਤੇ ਜਾਣ ਵਾਲੇ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਜਿਹੜੇ ਬੜੇ ਹੀ ਨਾਮਵਰ ਪਹਿਲਵਾਨ ਨੇ, ਬੜੇ ਮਹਿਬੂਬ ਪਹਿਲਵਾਨ ਨੇ, ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਨਾਂ ਬਿਲਾਸ਼ੁਬਾ ਰਹੀਮ ਪਹਿਲਵਾਨ ਸੁਲਤਾਨੀ ਵਾਲਾ ਜਿਹੜੇ ਨੇ, ਜਿਨ੍ਹਾਂ ਨੂੰ ਰਹੀਮ ਸੰਧੂਰੀਆ ਵੀ ਆਖਿਆ ਜਾਂਦਾ ਸੀ, ਉਹਨਾਂ ਦਾ ਹੀ ਹੈ। ਸਾਹਿਬੋ, ਉਹਨਾਂ ਦੇ ਜਿਹੜੇ ਬੜੇ ਹੀ ਹੋਣਹਾਰ ਸ਼ਾਗਿਰਦ ਸਨ, ਉਹਨਾਂ ਦੇ ਵਿੱਚ ਸਾਡੇ ਸ਼ਹਿਰ ਗੁਜਰਾਂਵਾਲਾ ਦਾ ਫਖਰ ਯੂਨਸ ਪਹਿਲਵਾਨ ਸਤਾਰਾ ਪਾਕਿਸਤਾਨ ਮਰਹੂਮ ਤੇ ਉਹਨਾਂ ਦੇ 3 ਹੋਰ ਭਰਾ ਵੀ ਸ਼ਾਮਿਲ ਸਨ। ਯਾਨੀ ਯੂਨਸ ਪਹਿਲਵਾਨ ਸਤਾਰਾ ਪਾਕਿਸਤਾਨ ਦੇ ਜਿਹੜੇ 3 ਹੋਰ ਭਰਾ ਸਨ, ਹਾਜੀ ਇਸਹਾਕ ਪਹਿਲਵਾਨ, ਹਾਜੀ ਯਾਕੂਬ ਪਹਿਲਵਾਨ ਔਰ ਅਸਮਤ ਪਹਿਲਵਾਨ, ਉਹ ਸਾਰੇ ਹੀ ਆਪਣੇ ਵੱਡੇ ਭਰਾ ਵਾਂਗੂ ਬੜੇ ਜਗ ਮਸ਼ਹੂਰ, ਬੜੇ ਨਾਮਵਰ ਤੇ ਟਾਈਟਲ ਹੋਲਡਰਸ ਸਨ। ਪਿਆਰਿਓ, ਦਸੰਬਰ 1925 ਦੇ ਵਿੱਚ ਯੂਨਸ ਪਹਿਲਵਾਨ ਸਤਾਰਾ ਪਾਕਿਸਤਾਨ ਸਦੀਕ ਪਹਿਲਵਾਨ ਹੋਰਾਂ ਦੇ ਘਰ ਪੈਦਾ ਹੋਏ। ਯੂਨਸ ਪਹਿਲਵਾਨ ਦੇ ਵਾਲਦ ਸਾਹਿਬ ਵੀ ਬੜੇ ਆਪਣੇ ਵਕਤ ਦੇ ਤਾਕਤਵਰ ਸ਼ਾਹਜ਼ੋਰ ਸਨ। ਉਹਨਾਂ ਨੂੰ ਸਦੀਕ ਪਹਿਲਵਾਨ ਉਹਨਾਂ ਦਾ ਨਾਂ ਸੀ, ਲੇਕਿਨ ਉਹਨਾਂ ਨੂੰ ਸਦੀਕਾ ਫਾਟਕ ਆਖਿਆ ਜਾਂਦਾ ਸੀ। ਯਾਨੀ ਜਿਸ ਵੇਲੇ ਉਹ ਖਲੋਂਦੇ ਸਨ, ਐਡਾ ਤਨੋ ਤੋਸ਼ ਸੀ, ਐਡਾ ਕੱਦ ਕਾਠ ਸੀ, ਜਿਸ ਪਹਿਲਵਾਨ ਦੇ ਅੱਗੇ ਖਲੋਂਦੇ ਸਨ ਇੰਝ ਹੀ ਸਮਝ ਲਓ ਕਿ ਫਾਟਕ ਬੰਦ ਹੋ ਜਾਂਦਾ ਸੀ। ਉਦੋਂ ਬਾਅਦ ਫਿਰ ਉਹ ਹੀ ਹੁੰਦਾ ਸੀ ਜੋ ਸਦੀਕ ਪਹਿਲਵਾਨ ਆਪ ਚਾਹੁੰਦੇ ਸਨ। ਉਹਨਾਂ ਦੇ ਸੁਪੁੱਤਰ ਸਨ ਯੂਨਸ ਪਹਿਲਵਾਨ ਸਤਾਰਾ ਪਾਕਿਸਤਾਨ, ਜਿਹੜੇ ਮੈਂ ਅਰਜ਼ ਕੀਤੀ ਕਿ ਰਹੀਮ ਪਹਿਲਵਾਨ ਦੇ ਬੜੇ ਹੀ ਮਹਿਬੂਬ, ਬੜੇ ਲਾਡਲੇ ਤੇ ਲਡਿੱਕੇ ਸ਼ਾਗਿਰਦ ਸਨ ਤੇ ਬੜੇ ਸ਼ਾਹਜ਼ੋਰ ਪਹਿਲਵਾਨ ਸਨ। ਸਾਡੇ ਗੁਜਰਾਂਵਾਲੇ ਦਾ ਦੂਸਰਾ ਵੱਡਾ ਹਵਾਲਾ ਰਹੀਮ ਪਹਿਲਵਾਨ ਸੁਲਤਾਨੀ ਵਾਲਾ ਤੋਂ ਬਾਅਦ ਯੂਨਸ ਪਹਿਲਵਾਨ ਸਤਾਰਾ ਪਾਕਿਸਤਾਨ ਨੇ। ਪਿਆਰਿਓ, ਯੂਨਸ ਪਹਿਲਵਾਨ ਸਤਾਰਾ ਪਾਕਿਸਤਾਨ ਦੇ ਪੁੱਤਰ ਤਾਰਕ ਪਹਿਲਵਾਨ ਬੜੇ ਵੱਡੇ ਪਹਿਲਵਾਨ ਹੋਏ। ਉਹਨਾਂ ਦੇ ਸਕੇ ਭਤੀਜੇ ਸ਼ਾਹਿਦ ਬਾਬਰ ਪਹਿਲਵਾਨ, ਉਹ ਵੀ ਆਪਣੇ ਵੇਲੇ ਦੇ ਜ਼ਬਰਦਸਤ ਪਹਿਲਵਾਨ ਹੋਏ। ਅੱਲਾ ਉਹਨਾਂ ਨੂੰ ਜ਼ਿੰਦਗੀ ਤੇ ਸਿਹਤ ਦੇ। ਅੱਜ ਕੱਲ੍ਹ ਰਿਟਾਇਰਮੈਂਟ ਲੈ ਚੁੱਕੇ ਨੇ, ਹੁਣ ਰੈਸਲਿੰਗ ਆਪ ਤੇ ਨਹੀਂ ਕਰਦੇ, ਲੇਕਿਨ ਉਹਨਾਂ ਦੇ ਸ਼ਾਗਿਰਦ ਬਹੁਤ ਸਾਰੇ ਹੁਣ ਵੀ ਗੁਜਰਾਂਵਾਲਾ ਦੇ ਵਿੱਚ ਮੌਜੂਦ ਨੇ ਔਰ 6ਵੀਂ 7ਵੀਂ ਉਹਨਾਂ ਦੀ ਨਸਲ ਹੈ ਫੰਨੇ ਪਹਿਲਵਾਨੀ ਦੇ ਨਾਲ ਵਾਬਸਤਾ। ਸਾਹਿਬੋ, ਮੈਂ ਤੁਹਾਨੂੰ ਦੱਸਿਆ ਕਿ 1925 ਦੇ ਵਿੱਚ ਯੂਨਸ ਪਹਿਲਵਾਨ ਪੈਦਾ ਹੋਏ।
ਇਹ 2025 ਦਾ ਸਿਨ ਨੇ ਤੇ ਦਸੰਬਰ ਦੇ ਮਹੀਨੇ ਦੇ ਵਿੱਚ ਜਾ ਕੇ ਯੂਨਸ ਪਹਿਲਵਾਨ ਮਰਹੂਮ ਮਗਫੂਰ ਜਿਹੜੇ ਨੇ ਉਹਨਾਂ ਦਾ 100 ਸਾਲਾ ਜਸ਼ਨ ਵਿਲਾਦਤ ਗੁਜਰਾਂਵਾਲਾ ਦੇ ਵਿੱਚ ਮਨਾਇਆ ਜਾ ਰਿਹਾ ਹੈ। ਤਕਰੀਬਾਤ ਦੀ ਬੜੀ ਜ਼ੋਰੋ ਸ਼ੋਰ ਦੇ ਨਾਲ ਤਿਆਰੀ ਕੀਤੀ ਜਾ ਰਹੀ ਹੈ ਔਰ ਤਿਆਰੀ ਕਰਵਾ ਰਹੇ ਨੇ ਮਰਹੂਮ ਯੂਨਸ ਪਹਿਲਵਾਨ 17 ਪਾਕਿਸਤਾਨ ਦੇ ਭਤੀਜੇ ਸ਼ਾਹਿਦ ਬਾਬਰ ਪਹਿਲਵਾਨ। ਸ਼ਾਹਿਦ ਬਾਬਰ ਪਹਿਲਵਾਨ 2 ਵਾਰੀ ਚੈਂਪੀਅਨ ਇੰਗਲੈਂਡ ਹੋ ਚੁੱਕੇ ਨੇ। ਇਸ ਤੋਂ ਅੱਡ ਰੁਸਤਮ ਪਾਕੋ ਹਿੰਦ ਵੀ ਨੇ ਔਰ ਸਾਹਿਬੋ ਸ਼ੇਰੇ ਪੰਜਾਬ ਦਾ ਟਾਈਟਲ ਵੀ ਅਲਹਮਦੁਲਿਲਾ ਇਹਨਾਂ ਹਾਸਲ ਕੀਤਾ ਹੋਇਆ ਹੈ। ਅੱਜ ਸਾਡੇ ਸਟੂਡੀਓਜ਼ ਦੇ ਵਿੱਚ ਤਸ਼ਰੀਫ ਲਿਆਏ ਨੇ ਸਾਡੀ ਦਰਖਾਸਤ ਦੇ ਉੱਤੇ, ਸਾਡੀ ਮੰਗ ਦੇ ਉੱਤੇ ਸ਼ਾਹਿਦ ਬਾਬਰ ਪਹਿਲਵਾਨ। ਫਨੇ ਪਹਿਲਵਾਨੀ ਦੀ ਇੱਕ ਤਾਰੀਖ ਔਰ ਇੱਕ ਹਵਾਲਾ ਹੈ ਸਾਹਿਬੋ ਇਹਨਾਂ ਦਾ ਖਾਨਦਾਨ। ਆਓ ਤੁਹਾਨੂੰ ਇਹਨਾਂ ਦੇ ਨਾਲ ਮਿਲਵਾਈਏ, ਇਹਨਾਂ ਦੀਆਂ ਗੱਲਾਂ ਬਾਤਾਂ, ਇਹਨਾਂ ਦੇ ਖਾਨਦਾਨ ਦੀਆਂ ਗੱਲਾਂ ਬਾਤਾਂ ਤੇ ਫਨੇ ਪਹਿਲਵਾਨੀ ਦੀਆਂ ਗੱਲਾਂ ਬਾਤਾਂ ਇਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਈਏ। अस्सलाम वालेकुम जी पहलवान जी। ਵਾਲੇਕੁਮ ਸਲਾਮ ਜੀ, ਕੀ ਹਾਲ ਹੈ ਡਾਕਟਰ ਸਾਹਿਬ? अल्लाह पाक दा करम जी, अल्लाह पाक दा ਜੀ एहसान। ਤੁਸੀਂ ਸਾਨੂੰ ਇਨਵਾਈਟ ਕੀਤਾ ਹੈ। ਬੜੀ ਤੁਹਾਡੀ ਨਵਾਜ਼ਸ਼ ਜਨਾਬ, ਤੁਸੀਂ ਤਸ਼ਰੀਫ ਲਿਆ ਕੇ ਸਾਡਾ ਮਾਣ ਵਧਾਇਆ ਹੈ। ਅੱਛਾ ਹਜ਼ੂਰ, ਇਹ ਦੱਸੋ ਕਿ ਤੁਹਾਡੀਆਂ ਵੀ ਗੱਲਾਂ ਸੁਣਾਂਗੇ, ਤੁਸੀਂ ਵੀ ਮਾਸ਼ਾਅੱਲਾ ਬੜੇ ਬੜੇ ਵੱਡੇ ਸ਼ਾਹ ਜ਼ੋਰਾਂ ਦੇ ਨਾਲ ਦੰਗਲ ਲੜੇ। ਪਹਿਲੇ ਗੱਲ ਕਰਨੇ ਆ ਬਜ਼ੁਰਗਾਂ ਤੋਂ। ਇੱਕ ਬੜੀ, ਅਸੀਂ ਵੀ ਨਿੱਕੇ ਹੁੰਦਿਆਂ ਤੋਂ ਤੁਹਾਡੀ ਫੈਮਿਲੀ ਬਾਰੇ ਸ਼ਹਿਰ ਦੇ ਵਿੱਚ ਗੱਲਾਂ ਹੁੰਦੀਆਂ ਸਨ, ਸਾਡੇ ਬਜ਼ੁਰਗ, ਸਾਡੇ ਪੁਰਖੇ ਵੀ ਸੁਣਾਉਂਦੇ ਹੁੰਦੇ ਸਨ। ਤੁਹਾਡੇ ਦਾਦਾ ਜੀ ਤੋਂ ਲੈ ਕੇ ਤੁਹਾਡੇ ਤਾਇਆ ਜੀ ਯੂਨਸ ਪਹਿਲਵਾਨ, ਫਿਰ ਤੁਹਾਡੇ ਵਾਲਦ ਸਾਹਿਬ ਹਾਜੀ ਸਾਹਕ ਪਹਿਲਵਾਨ, ਚਾਚੇ ਤਾਏ ਤੁਹਾਡੇ ਸਾਰੇ। ਜ਼ਰਾ ਤੁਸੀਂ ਆਪਣੀ ਜ਼ੁਬਾਨੀ ਸੁਣਾਓ, ਤੁਸੀਂ ਤੇ ਇਸ ਘਰ ਦੇ ਫਰਦ ਹੋ, ਤੇ ਬਚਪਨ ਦਾ ਕੋਈ ਐਸਾ ਕਿੱਸਾ ਸੁਣਾਓ ਨਾ ਜਿਹੜਾ ਤੁਸੀਂ ਆਪਣੇ ਦਾਦਾ ਜੀ ਦਾ ਅੱਖੀਂ ਵੇਖਿਆ ਹੋਵੇ, ਜਾਂ ਤੁਹਾਡੀ ਦਾਦੀ ਅੰਮਾ ਨੇ ਕੋਈ ਗੱਲਬਾਤ ਤੁਹਾਨੂੰ ਸੁਣਾਈ ਹੋਵੇ ਹੈ ਜੀ। ਫਿਰ ਤੁਹਾਡੇ ਤਾਏ ਬਾਰੇ ਕੋਈ ਗੱਲ, ਯੂਨਸ ਪਹਿਲਵਾਨ 17 ਪਾਕਿਸਤਾਨ ਬਾਰੇ, ਦਾਦਾ ਜੀ ਸਦੀਕ ਪਹਿਲਵਾਨ ਫਾਟਕ ਉਹਨਾਂ ਬਾਰੇ ਕੋਈ ਸਾਡੇ ਨਾਜ਼ਰੀਨ ਨੂੰ ਕੋਈ ਗੱਲਾਂ ਸੁਣਾਓ ਜੀ, ਘਰੇਲੂ ਜਿਹੜੀਆਂ ਗੱਲਾਂ। ਗੱਲ ਤੇ ਹੈ ਡਾਕਟਰ ਸਾਹਿਬ, ਜਿਹੜੇ ਮੈਂ ਸਾਡੇ ਦਾਦਾ ਅਬੂ ਸਨ ਜਿਹੜੇ, ਜੀ ਉਹਨਾਂ ਨੂੰ ਤੁਸੀਂ ਜਿਵੇਂ ਦੱਸਿਆ ਫਾਟਕ ਦਾ ਖਿਤਾਬ ਮਿਲਿਆ ਸੀ। ਇੱਕ ਤੋਂ ਪਹਿਲਵਾਨ ਸਨ ਬੜੇ ਵੱਡੇ, ਬੜੇ ਵੱਡੇ, ਦੂਜੇ ਉਹ ਕੌਡੀ ਦੇ ਬੜੇ ਵੱਡੇ ਪਹਿਲਵਾਨ ਸਨ। ਹਾਂ ਉਸ ਟਾਈਮ ਪਾਕਿਸਤਾਨ ਤੇ ਇੰਡੀਆ ਇਕੱਠਾ ਹੁੰਦਾ ਸੀ, ਜੀ। ਤੇ ਉਹਦੀ ਪੰਜਾਬ ਦੀ ਟੀਮ ਦੇ ਉਹ ਕਪਤਾਨ ਸਨ। ਅੱਛਾ, ਤੇ ਫਾਟਕ ਦਾ ਖਿਤਾਬ ਉਹਨਾਂ ਨੂੰ ਮਿਲਿਆ ਸੀ ਕਿ ਉਹ ਜਿਹਨੂੰ ਕੋਈ ਆਂਦਾ ਸੀ ਨਾ, ਉਹ ਜਾਫੀ ਸਨ, ਤੇ ਜਿਹਨੂੰ ਕੋਈ ਆਂਦਾ ਸੀ ਨਾ ਕੌਡੀ ਪਾਣ, ਤੇ ਉਹ ਹੱਥ ਲਵਾਉਂਦੇ ਹਨ ਤੇ ਜਾ ਕੇ ਉਹ ਜਿਹੜੀ ਹੁੰਦੀ ਏ ਬੋਈ ਕਹਿੰਦੇ ਨੇ ਜਿੱਥੇ ਨਿਕਲ, ਉੱਥੇ ਖਲੋ ਜਾਂਦੇ ਹਨ ਕਿ ਆ ਬਈ ਜਵਾਨਾ ਹੁਣ ਲੰਘਦੇ ਵਹਾ। ਵਾਹ ਵਾਹ। ਤੇ ਅੱਲਾ ਦੇ ਫਜ਼ਲ ਨਾਲ, ਅੱਲਾ ਦੇ ਹੁਕਮ ਨਾਲ, ਮੈਂ ਆਪਣੇ ਦਾਦੇ ਕੋਲ ਸੁਣਿਆ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਕੋਲ ਸਿਰਫ ਇੱਕ ਬੰਦਾ ਲੰਘਿਆ। ਅੱਛਾ, ਮੈਨੂੰ ਕੋਲ ਉਹ ਇਹ ਗੁਜਰਾਤ ਦੇ ਪੱਗਾਂ ਵਾਲੇ ਨੇ ਜੀ। ਇਹਨਾਂ ਦਾ ਬਾਪ ਸੀ। ਅੱਛਾ, ਪੱਗਾਂ ਵਾਲਾ ਜਿਹੜਾ ਵੱਡਾ ਉਹਨਾਂ ਦਾ ਬਾਪ ਸੀ, ਉਹਨਾਂ ਮੇਰੇ ਕੋਲ ਲੰਘਿਆ ਵੇ। ਵਾਹ ਤੇ ਵਾਹ। ਦੂਜੀ ਵਾਰ ਮੈਂ ਉਹਨੂੰ ਸ਼ਾਬਾਸ਼ ਦਿੱਤੀ ਹੈ। ਦੂਜੀ ਵਾਰ ਮੈਂ ਕਿਹਾ ਆ ਭਾਈ ਜਵਾਨਾ ਇੱਕ ਵਾਰੀ ਫੇਰ ਤੂੰ ਹੀ ਆ। ਹਾਂ, ਆਂਦੇ ਨੇ ਫੇਰ ਹੱਥ ਲਵਾ ਦੇ, ਮੈਂ ਖਲੋ ਗਿਆ ਉੱਥੇ, ਤੇ ਉਹ ਵਾਕਈ ਨਯਾਬ ਸੀ ਉਹ ਕਬੱਡਰ। ਹਾਂ, ਉਹਨੇ ਮੈਨੂੰ ਹੱਥ ਮਾਰ ਦੇ, ਤੇ ਉਹ ਜਿਹੜਾ ਬੰਦਾ ਹੁੰਦਾ ਸੀ ਉਹਦੇ ਕੱਦ ਉੱਤੋਂ ਛਲੰਗ ਮਾਰਦੇ ਲੰਘ ਜਾਂਦਾ ਹੁੰਦਾ ਸੀ, ਜੰਪ ਮਾਰ, ਜੰਪ ਮਾਰ। ਵਾਹ ਵਾਹ। ਤੇ ਉਹਨੇ ਮਾਰਿਆ ਤੇ ਜੰਪ ਇੰਜ, ਤੇ ਮੈਂ ਉਹਨੂੰ ਫੜਨਾ ਪਿਆ ਵਾਂ, ਤੇ ਫੜਦਿਆਂ ਉਹ ਨਿਕਲਦਾ ਪਿਆ, ਤੇ ਮੇਰੀਆਂ 2 ਉਂਗਲਾਂ ਜਿਹੜੀਆਂ ਨੇ ਨਾ ਹਾਂ, ਉਹਦੇ ਕੱਛੇ ਚ ਆ ਗਈਆਂ ਨੇ। ਵਾਹ ਤੇ ਆਂਦੇ ਨੇ ਮੈਂ ਉਹਨੂੰ ਉਹਦੇ ਪੈਰ ਥੱਲੇ ਲੱਗਣ ਨਹੀਂ ਦਿੱਤੇ ਹਨ। ਵਾਹ ਉਹ ਉਂਗਲਾਂ ਨਾਲ ਹੀ ਮੈਂ ਚੁੱਕਦੇ ਉਹਨੂੰ ਨਾ ਇੰਜ ਖਿਲਾਰ ਦਿੱਤਾ ਸੀ ਅੰਦਰ ਆਪਣੇ ਪਾਸੇ ਆ। ਵਾਹ ਵਾਹ ਵਾਹ। ਯਾਨੀ ਦੂਜੀ ਕੌਡੀ ਉਹਨੂੰ ਜਿੱਤਣ ਨਹੀਂ ਦਿੱਤੀ। ਵਾਹ ਵਾਹ ਵਾਹ, ਕੀ ਤੇ ਬਾਤ। ਬਾਕੀ ਜਿਹੜੀ ਤੁਸੀਂ ਕਿਸੇ, ਮੈਂ ਛੋਟਾ ਹੁੰਦਾ ਹਾਂ, ਦਾਦੀ ਮੇਰੀ ਸੀ, ਉਹ ਦਾਦੀ ਕੋਲ ਸੁਣਿਆ ਹੈ, ਉਹਨਾਂ ਨੇ ਮੈਨੂੰ ਕਿਹਾ ਸੀ, ਮੈਂ ਬੜਾ ਸ਼ੌਕ ਸੀ ਮੈਨੂੰ ਭਲਵਾਨੀ ਦਾ। ਜੀ। ਮੇਰੇ ਦੂਜੇ 2 ਭਰਾ ਵੀ ਨੇ, ਪਰ ਮੈਨੂੰ ਬੜਾ ਸ਼ੌਕ ਸੀ ਭਲਵਾਨੀ ਦਾ। ਤੇ ਮੈਂ ਦਾਦੀ ਕੋਲ ਬਹਿ ਦੇ, ਸਾਡੇ ਖਾਨਦਾਨ ਵਿੱਚ ਉਸ ਟਾਈਮ, ਸਾਡੇ ਖਾਨਦਾਨ ਵਿੱਚ ਸਾਰੇ ਭਲਵਾਨ ਹੀ ਸਨ, ਵੱਡੇ ਤਾਏ ਚਾਚੇ। ਜਿਹੜਾ ਸਾਡਾ ਤਾਇਆ ਸੀ ਯੂਨਸ ਪਹਿਲਵਾਨ 17 ਪਾਕਿਸਤਾਨ, ਉਹਦੇ ਵਿੱਚੋਂ ਵੱਧ ਹੀ ਅੱਗੇ ਨਿਕਲ ਗਿਆ ਹੋਇਆ ਸੀ ਨਾ, ਮਾਸ਼ਾਅੱਲਾ। ਤੇ ਉਹਦੇ ਕਿਸੇ ਲੋਕਾਂ ਕੋਲ ਸੁਣੀ ਦੇ ਮੈਂ ਸੁਣਨਾ ਹੁੰਦਾ ਦਾਦੀ ਕੋ, ਤੇ ਮੈਂ ਕਿਹਾ ਦਾਦੀ ਉਹਨੂੰ 17 ਪਾਕਿਸਤਾਨ ਸਾਡੇ ਤਾਏ ਨੂੰ ਮਿਲਿਆ ਸੀ, ਕੋਈ ਉਹਦਾ ਬਚਪਨ ਦਾ ਸੁਣਾ ਜਾਂ ਕਿਵੇਂ। ਉਹਨੇ ਮੈਨੂੰ ਇੱਕ ਸੁਣਾਇਆ ਸੀ ਜਿਹੜਾ ਹਾਲੇ ਤੱਕ ਮੈਂ ਕਿਸੇ ਸਟੇਸ਼ਨ ਟੀਵੀ ਦੇ ਉੱਤੇ ਸ਼ੇਅਰ ਨਹੀਂ ਕੀਤਾ ਕਿਸੇ। ਤੁਸੀਂ ਉਹ ਸਾਡੇ, ਤੁਸੀਂ ਇਹ ਫਨ ਨੂੰ ਬੜਾ, ਇਹ ਪੰਜਾਬੀ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਬੜਾ, ਤੇ ਤੁਹਾਨੂੰ ਮੈਂ ਪਹਿਲੀ ਦਫਾ ਇਹ ਮੀਡੀਆ ਦੇ ਉੱਤੇ, ਇਹ ਜਿਹੜਾ ਸਟੇਸ਼ਨ ਉੱਤੇ ਇਹ ਸ਼ੇਅਰ ਕਰ ਰਿਹਾ ਵਾਂ ਕਿੱਸਾ,
ਸਾਡੇ ਖਾਨਦਾਨ ਤੋਂ ਇਲਾਵਾ ਜਾਂ ਵੱਡਿਆਂ ਤੋਂ ਇਲਾਵਾ ਕਿਸੇ ਨੂੰ ਮੈਨੂੰ ਪਤਾ ਹੈ, ਜਿਹੜਾ ਵਾਹ। ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੇ ਦੁਨੀਆ ਵੀ ਸੁਣੇ ਦੀ ਅੱਲਾ ਦੇ ਫਜ਼ਲ ਜੀ ਨਾਲ। ਬਿਸਮਿਲ੍ਲਾ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਜਦੋਂ ਤੇਰਾ ਤਾਇਆ ਹੋਣ ਵਾਲਾ ਸੀ, ਸਾਰਿਆਂ ਨਾਲੋਂ ਵੱਡਾ ਸਾਡਾ ਤਾਇਆ ਹੀ ਸੀ, ਜੀ ਤੇ ਉਦੋਂ ਅਸੀਂ ਮਹੱਲੇ ਜਿੱਥੇ ਰਹਿੰਦੇ ਹੁੰਦੇ ਹਾਂ ਤੇ ਉਦੋਂ ਮਕਾਨ ਹੁੰਦੇ ਹਨ ਕੱਚੇ, ਜੀ ਤੇ ਆਂਦੇ ਨੇ ਮੈਂ ਬੈਠੀ ਸਾਂ ਵਿਹੜੇ 'ਚ, ਉੱਤੇ ਆਸਮਾਨ ਸੀ ਖਾਲੀ ਤੇ ਸਿਤਾਰੇ ਬੜੇ ਚਮਕਦੇ ਪਏ ਹਨ, ਤੇ ਮੈਂ ਇੰਜ ਵੇਖਿਆ ਤੇ ਇੱਕ ਸਿਤਾਰਾ ਜਿਹੜਾ ਨਾ ਬੜਾ ਚਮਕਿਆ ਇੰਜ, ਆਹਾ ਤੇ ਚਮਕਦੇ ਟੁੱਟਦੇ ਮੈਨੂੰ ਇੰਜ ਲੱਗਿਆ ਮੇਰੀ ਝੋਲੀਏ ਡਿੱਗਿਆ, ਤੇ ਝੋਲੀਏ ਜੋ ਡਿੱਗਿਆ ਤੇ ਚਮਕਿਆ ਤੇ ਪੂਰਾ ਮੇਰਾ ਘਰ ਵਿਹੜਾ ਜੋ ਉਦੋਂ ਲਾਈਟਾਂ ਹੁੰਦੀਆਂ ਨਹੀਂ ਸਨ, ਹਾਂ ਉਹ ਦੀਵੇ ਬਾਲੇ ਹੁੰਦੇ ਹਨ, ਉਹ ਪੂਰਾ ਮੇਰਾ ਵਿਹੜਾ ਜਿਹੜਾ ਸੀ ਇੰਜ ਰੋਸ਼ਨ ਹੋ ਗਿਆ ਤੇ ਵਾਹ ਚਮਕਦੇ ਨਾ ਤੇ ਉਹ ਨਾਲ ਹੀ ਬੁਝ ਵੀ ਗਿਆ ਜਲਦੀ। ਹਾਂ ਤੇ ਮੈਂ ਤੇ ਰੋਣ ਲੱਗ ਪਈ ਦਾਦੀ। ਹਾਂ ਤੇ ਫਿਰ ਇੱਕ ਹੋਰ ਤੁਹਾਨੂੰ ਗੱਲ ਦੱਸ ਦਈਏ, ਜੀ ਜਿਹੜਾ ਮੈਂ ਹੁਣ ਗੱਲਾਂ ਤੁਹਾਡੇ ਨਾਲ ਹੀ ਸ਼ੇਅਰ ਹੁੰਦੀ ਪਈ ਹੈ ਬੜੀ ਮਿਹਰਬਾਨੀ। ਕਿ ਤਾਇਆ ਸਾਡਾ ਜਿਹੜਾ ਸੀ ਯੂਨਸ ਪਹਿਲਵਾਨ 17 ਪਾਕਿਸਤਾਨ ਸਤਮਾਇਆ ਸੀ, ਅੱਛਾ ਸਤਮਾਇਆ ਹੋ ਤੇ ਅੱਲਾ ਨੇ ਵੇਖੋ ਉਹਨੂੰ ਦੁਨੀਆ ਦੇ ਉੱਤੇ ਜਿਹੜਾ ਦਾਦੀ ਸਾਡੀ ਨੇ ਦੱਸਿਆ ਸੀ, ਤੇ ਉਹ ਆਂਦੀ ਹੈ ਕਿ ਤੇਰਾ ਤਾਇਆ ਜਿਹੜਾ ਸੀ ਉਹਨੂੰ ਖਿਤਾਬ ਵੀ ਮਿਲਿਆ 17 ਪਾਕਿਸਤਾਨ ਦਾ, ਵਾਹ ਵਾਹ ਵਾਹ। ਤੇ ਬੜੀ ਜਲਦੀ ਉਹਨੇ 20 ਸਾਲ ਦੀ ਉਮਰ ਵਿੱਚ ਉਹ ਭਲਵਾਨ ਬਣਦੇ, ਰੁਸਤਮ ਬਣਦੇ, ਸਾਰੇ ਦੁਨੀਆ ਦੇ ਭਲਵਾਨਾਂ ਨੂੰ ਢਾਹ ਦੇ, ਤੇ ਉਹਦੀ ਸ਼ਾਦੀ ਵੀ ਹੋ ਗਈ ਤੇ ਵਿਚਾਰਾ 38 ਸਾਲ ਦੀ ਉਮਰ ਵਿੱਚ ਫੌਤ ਵੀ ਹੋ ਗਿਆ, ਕਿ ਜਲਦੀ ਉਹ ਫੌਤ ਹੋ ਗਿਆ। ਹਾਂ ਉਹ ਜਿਹੜਾ ਉਹਨਾਂ ਨੂੰ ਦਿਸਿਆ ਸੀ ਵੀ ਸਿਤਾਰਾ ਅੱਲਾ ਨੇ ਉਹ ਚਮਕ ਕੇ ਵਹਾ ਦਿੱਤਾ ਸੀ, ਝੋਲੇ 'ਚ ਡਿੱਗਿਆ ਪਰ ਬੁੱਝ ਛੇਤੀ ਬੁੱਝ ਚੱਲ ਆਏ ਗਿਆ। ਹਾਏ ਵਾਹ ਵਾਹ ਵਾਹ। ਇੱਕ ਹੋਰ ਕਿੱਸਾ ਸਾਡਾ ਭਲਵਾਨ ਹੋਇਆ ਹੈ, ਜੀ ਜਿਹੜਾ ਸਾਡੇ ਤਾਏ ਤੋਂ ਸੀਨੀਅਰ ਸੀ, ਉਹਦਾ ਨਾਂ ਸੀ ਬਾਬਾ ਥੱਥਾ। ਜੀ ਉਹ ਢੀਂ ਭਲਵਾਨ ਦਾ ਜੇਠਾ ਪੱਥਰ ਸੀ, ਅੱਛਾ ਉਹ ਗੁੰਗੇ ਭਲਵਾਨ ਨਾਲ ਹੀ ਘੁਲਿਆ ਹੈ, ਹਾਂ, ਬੜਾ ਵਾਹ ਵੱਡਾ ਭਲਵਾਨ ਹੋਇਆ। ਜਦੋਂ ਮੈਂ ਭਲਵਾਨੀ ਸ਼ੁਰੂ ਕੀਤੀ ਹੈ ਉਹ ਸਾਡੇ ਖਾੜੇ ਉਦੋਂ 100 ਸਾਲ ਦਾ ਸੀ, ਉਹ ਅੱਛਾ ਸਾਡੇ ਖਾੜੇ ਆਂਦਾ ਹੁੰਦਾ ਸੀ, 7 ਫੁੱਟ ਦਾ ਜਵਾਨ ਸੀ। ਵਾਹ ਉਹਨੇ ਸੁਣਾ, ਉਹਨੂੰ ਮੈਂ ਪੁੱਛਿਆ ਬਾਬਾ ਜੀ ਕੋਈ ਦੱਸੋ ਤਾਏ, ਉਹਨੇ ਫਿਰ ਮੈਨੂੰ ਸੁਣਾਈ ਇੱਕ ਕਿੱਸਾ ਕਿ ਜਦੋਂ ਤਾਏ ਯੂਨਸ ਦੀ ਕੁਸ਼ਤੀ ਸੀ ਅੱਛੇ ਭਲਵਾਨ ਨਾਲ, ਭੋਲੂ ਦੇ ਛੋਟੇ ਭਰਾ ਨਾਲ, ਹਾਂ ਜੀ ਹਾਂ ਜੀ ਜਾਰੇ ਦੇ ਬਾਪ ਜਹਾਰੇ ਦੇ ਬਾਪ ਨਾਲ, ਹਾਂ ਮਾਂ ਜੀ, ਬਖਸ਼ ਦੇ ਪੁੱਤਰ ਨਾਲ, ਪੁੱਤਰ ਨਾਲ ਤੇ ਗਾਮੇ ਭਲਵਾਨ ਦੇ ਭਤੀਜੇ ਨਾਲ। ਜੀ ਅੰਮ੍ਰਿਤਸਰ ਕੁਸ਼ਤੀ ਹੋਈ 1942 ਵਿੱਚ। ਜੀ ਆਂਦੇ ਨੇ ਈਦ ਤੋਂ ਦੂਜੇ ਦਿਨ ਕੁਸ਼ਤੀ ਸੀ, ਤੇ ਅਸੀਂ ਦਾਦੇ ਮੇਰੇ ਨੇ ਸੁਣਾਈ ਹੈ, ਈਦ ਦੀ ਨਮਾਜ਼ ਪੜ੍ਹੀ ਹੈ ਤੇ ਅਸੀਂ ਨਿਕਲ ਗਏ, ਲੈਣ ਗੱਡੀ ਜਿਹੜੀ ਚੱਲਦੀ, ਅਸੀਂ ਅੰਮ੍ਰਿਤਸਰ ਪਹੁੰਚੇ ਹਾਂ। ਉੱਥੇ ਤਾਏ ਸਾਡੇ ਨੇ ਪੂਰੇ 30 ਦਿਨ ਉਦੋਂ ਰੋਜ਼ੇ ਹੋਏ ਸਨ, 30 ਦਿਨ ਰੋਜ਼ੇ ਰੱਖੇ ਨੇ। ਵਾਹ ਲੋਕਾਂ ਨੇ ਕਿਹਾ ਸਦੀਕ ਭਲਵਾਨ ਰੋਜ਼ੇ ਛੁਡਵਾ ਦੇ, ਉਹ ਬੜੀ ਵੱਡੀ ਕੁਸ਼ਤੀ ਹੈ, ਰੁਸਤਮਾ ਦੇ ਪੁੱਤਰ ਨਾਲ ਕੁਸ਼ਤੀ ਹੈ। ਹਾਂ ਤੇ ਦਾਦਾ ਆਂਦਾ ਮੈਂ ਕਿਹਾ ਅੱਲਾ ਨੇ ਬਰਕਤ ਪਾਣੀ ਹੈ, ਅੱਲਾਹੁ ਮੈਂ ਅਕਬਰ, ਦੁਆਵਾਂ ਵਾਹ, ਮੰਗਣਾ ਪਿਆ ਅੱਲਾ ਕੋਲ। ਤੇ ਵਾਹ। ਤਾਏ ਸਾਡੇ ਨੇ, ਗਰਮੀ ਵੀ ਬੜੀ ਸੀ, ਤਾਏ ਸਾਡੇ ਨੇ 30 ਰੋਜ਼ੇ ਪੂਰੇ ਰੱਖੇ ਨੇ ਮਾਸ਼ਾ ਅੱਲਾਹ। ਤੇ ਮਿਹਨਤ ਵੀ ਲਾਈ ਹੈ, ਤੇ ਉੱਥੇ ਕੁਸ਼ਤੀ ਹੋਈ ਹੈ। ਤੇ ਉਹ ਬਾਬਾ ਥੱਥਾ ਆਂਦਾ ਸੀ ਕਿ ਅਸੀਂ ਬੈਠੇ ਹੋਏ ਹਾਂ ਤੇ ਇੱਕ ਜੋਗੀ ਆਇਆ ਹੈ ਹਾਂ ਹਿੰਦੁਸਤਾਨ ਦਾ, ਵਾਹ ਵਾਹ ਉਹ ਆ ਗਏ, ਉਹਨੇ ਕਿਹਾ ਕਿ ਓਏ ਯੂਨਾ ਕਿੱਥੇ ਵੇ, ਯੂਨਾ ਆਂਦੇ ਹਨ, ਹਾਂ ਜੀ ਹਾਂ ਜੀ ਉਦੋਂ ਤੱਕ ਯੂਨਾ ਆਂਦੇ ਹਨ, ਨਿਕਨੇਮ ਹੁੰਦੇ ਹਨ ਨਿਕਨੇਮ ਨਾ ਯੂਨਾ ਬਾਲਾ ਸੁਰਫ ਦੇ। ਯੂਨਾ। ਹਾਂ ਤੇ ਉਹਨੇ ਕਿਹਾ ਕਿ ਜਿਹਨੇ ਘੁਲਣਾ ਹੈ ਗਾਮੇ ਦੇ ਭਤੀਜੇ ਨਾਲ, ਗਾਮਾ ਭਲਵਾਨ ਦੇ ਗ੍ਰੇਟ ਭਲਵਾਨ ਹੋਇਆ ਹੈ, ਬੜੇ ਵੱਡੇ ਮਾਂ ਬਖਸ਼ ਬੜਾ ਵੱਡਾ ਭਲਵਾਨ ਹੋਇਆ ਹੈ, ਜੀ ਤੇ ਮੀਦੇ ਦੇ ਭਤੀਜੇ ਨਾਲ, ਉਹ ਭਨੇਵੇਂ ਨਾਲ, ਹਾਂ ਜੀ ਤੇ ਉਹਨਾਂ ਨੇ ਵਹਾਇਆ ਉਹਨੇ, ਤੇ ਉਹਨੇ ਆਂਦੇ ਨੇ ਇੰਜ ਵੇਖਿਆ ਤਾਈ ਯੂਨਸ ਇੰਜ ਮੱਥੇ ਵਾਲ, ਆਏ ਤੇ ਵੇਖਦੇ ਟੁਰ ਪਿਆ। ਉਹਨੇ ਕਿਹਾ ਬਹੁਤ ਨਾਮ ਪੈਦਾ ਕਰੇਗਾ ਵਾਹ ਮਗਰ ਸਦ ਅਫਸੋਸ, ਤੇ ਆਂਦੇ ਨੇ ਟੁਰ ਪਿਆ। ਤੇ ਬਾਬਾ ਥੱਥਾ ਆਂਦਾ ਅਸੀਂ ਪਿੱਛੇ ਜਿਹੜੇ ਉਸ ਟਾਈਮ ਨਾਲ ਗਏ ਸਾਂ, ਅਸੀਂ ਪਿੱਛੜ ਗਿਆ, ਬਾਬਾ ਜੀ ਦੱਸੋ ਕੀ ਤੁਸੀਂ ਕਿਹਾ ਬੜਾ, ਤੇ ਸਦ ਅਫਸੋਸ, ਹਾਂ। ਚੁੱਪ ਚੁੱਪ ਚੁੱਪ। ਇੱਕ ਜਗ੍ਹਾ ਤੇ ਖਿਲਾਰ ਦੇ ਕਿਹਾ ਅਸੀਂ ਬਾਬਾ ਜੀ ਇਹ ਤੁਸੀਂ ਗੱਲ ਕੀਤੀ ਹੈ ਪੂਰੀ ਤੇ ਕਰੋ, ਵਾਹ ਦੱਸੋ ਤੇ ਸਹੀ। ਵਾਹ ਉਹਨੇ ਕਿਹਾ ਇਹਨੇ ਦੁਨੀਆ ਦੇ ਉੱਤੇ ਸਿਤਾਰੇ ਦੀ ਤਰ੍ਹਾਂ ਚਮਕੇਗਾ, ਹਾਂ ਮਗਰ ਸਦ ਅਫਸੋਸ ਥੋੜਾ ਅਰਸਾ, ਆਏ। ਥੋੜੀ ਉਹਦਾ ਉਮਰ ਅਸੀਂ ਤੇ ਥੋੜੀ ਹੋਏਗੀ ਅਸੀਂ ਤੇ ਚਲੋ ਮੰਨਦੇ ਨਹੀਂ ਆ, ਜਿੰਨੀ ਲਿਖੀ ਹੁੰਦੀ ਉਨੀ ਹੁੰਦੀ ਹੈ, ਹਾਂ। ਪਰ ਇੱਕ ਉਹਨੇ ਜਿਹੜੀ ਗੱਲ ਕੀਤੀ ਉਹ ਪੂਰੀਆਂ ਵੇਖੋ ਜੀ, ਹੁੰਦੀਆਂ ਗਈਆਂ ਨੇ। ਜੋਤਸ਼ੀ ਹੁੰਦਾ ਹੈ ਨਾ ਜਿਹੜੇ, ਹਾਂ। ਉਹਨਾਂ ਦਾ ਕੋਈ ਇੱਕ ਇਲਮ ਹੈ ਨਾ ਜੀ। ਜੋ ਵੀ ਤੇ ਇਹ ਗੱਲ ਉਹਨੇ ਵੀ ਕੀਤੀ। ਅੱਛਾ ਇਹ ਤੇ ਗੱਲ ਸਾਨੂੰ ਅਸਾਂ ਵੀ ਸੁਣੀ ਹੈ ਕਿ ਯੂਨਸ ਪਹਿਲਵਾਨ ਮਰਹੂਮ ਜਿਹੜੇ ਸਨ, ਉਹਨਾਂ ਨੇ ਅੱਛੇ ਭਲਵਾਨ ਨੂੰ ਢਾਇਆ, ਜਾਰੇ ਦੇ ਬਾਪ ਨੂੰ। ਜੀ ਔਰ ਇਸ ਤੋਂ ਇਲਾਵਾ 16 ਸਾਲ ਦੀ ਉਮਰ 'ਚ ਸੁਣਿਆ ਉਹਨਾਂ ਆਪਣਾ ਪਹਿਲਾ ਦੰਗਲ ਘੁਲਿਆ ਸੀ। ਉਹ ਕਿਹਦੇ ਨਾਲ ਘੁਲਿਆ ਸੀ, ਕੋਈ ਯਾਦ ਜੀ? 16 ਸਾਲ ਦੀ 15 ਸਾਲ ਦੀ ਉਮਰ ਵਿੱਚ ਉਹਨਾਂ ਨੇ ਪਹਿਲੀ ਕੁਸ਼ਤੀ ਘੁਲੀ ਹੈ ਫੈਜ਼ ਭਲਵਾਨ ਨਾਲ। ਬਿਲਕੁਲ ਫੈਜ਼ ਭਲਵਾਨ, ਉਹ ਵੀ ਸੁਣਿਆ ਫੈਜ਼ ਕੋ ਭਲਵਾਨ ਬੜਾ। ਬੜਾ ਵੱਡਾ ਭਲਵਾਨ ਸੀ ਉਸ ਹਾਂ। ਵਕਤ, ਟਾਪ ਦਾ ਪੰਜਾਬ ਦਾ ਭਲਵਾਨ ਸੀ, ਹਾਂਜੀ ਤੇ ਉਹ ਪੂਰਾ ਜੋਬਨ ਹੈ ਸੀ 24-25 ਸਾਲ ਦਾ, ਤੇ ਹਾਂ ਤਾਇਆ ਸਾਡਾ 15 ਸਾਲ ਦਾ ਸੀ। ਜੀ ਜੀ ਤੇ ਆਪਣੇ ਉਸਤਾਦ ਰੀਮ ਭਲਵਾਨ ਨੇ ਉਹ ਕੁਸ਼ਤੀ ਦੇ ਵਕਤ ਜ਼ਿੰਦਾ ਸੀ, ਜੀ ਜੀ ਉਹ ਕੁਸ਼ਤੀ ਦੇ ਵਿੱਚ ਪਹਿਲੀ 1-2 ਕੁਸ਼ਤੀਆਂ ਵਿੱਚ, ਹਾਂਜੀ ਤੇ ਉਹਨਾਂ ਕੋਲ ਇਜਾਜ਼ਤ ਲਈ ਕਿਸੇ ਪਿੰਡ ਸੀ ਨਾਲ, ਦਾਦਾ ਮੇਰਾ ਆਂਦਾ ਹੁੰਦਾ ਸੀ ਅਸੀਂ ਗਏ ਹਾਂ ਕੁਸ਼ਤੀ ਘੁਲਣ, ਤੇ ਫੈਜ਼ ਭਲਵਾਨ ਨੂੰ ਤੇਰੇ ਤਾਏ ਨੇ
ਅੱਧੇ ਮਿੰਟ 'ਚ ਢਾਇਆ। ਆਹ ਉਹਨੂੰ ਢਾਇਆ ਤੇ ਬਾਹਰ ਨਿਕਲਦਾ ਪਿਆ ਤੇ ਨਾਲ ਹੀ ਇੱਕ ਹੋਰ ਭਲਵਾਨ ਯੱਕਾ ਭਲਵਾਨ ਇੱਕ ਹੋਇਆ। ਜੀ ਜੀ ਯੱਕਾ ਭਲਵਾਨ ਸਮਝੋ ਕੰਧ ਜਿੰਨਾ ਚੌੜਾ ਸੀ, ਬੜਾ ਵੱਡਾ ਭਲਵਾਨ। ਉਹਨੇ ਆਖਿਆ ਮੈਨੂੰ ਵੀ ਖਿਲਾਓ ਇਹਨਾਂ। ਹਾਂ ਤੇ ਦਾਦਾ ਸਾਡਾ ਆਂਦਾ ਸਾਨੂੰ ਸੀ ਰੁਪਈਆਂ ਦੀ, ਅਸੀਂ ਆਖਿਆ ਲਿਆਓ ਲੈ ਆਓ। ਲਿਆਓ ਬੜੇ ਜਿਹੜੇ ਨਾਲ ਦੂਜੇ ਖਲੀਫੇ ਸਨ ਉਹਨਾਂ ਕਿਹਾ ਭਲਵਾਨ ਛੱਡ ਦੇ ਸਦੀਕ, ਬੜਾ ਯੱਕਾ ਹੀ ਬੜਾ ਵੱਡਾ। ਉਹਨੇ ਕਿਹਾ ਕੁਛ ਨਹੀਂ ਹੁੰਦਾ ਹੈ। ਵਾਹ ਵਾਹ ਤੇ ਤਾਏ ਸਾਡੇ ਨੇ ਉਹਨੂੰ ਵੀ ਦੋਵਾਂ 3 ਮਿੰਟਾਂ 'ਚ ਇੱਕ ਲੰਗੋਟੇ 'ਚ ਉਹਨੂੰ ਵੀ ਢਾਹ ਲਿਆ। ਪਿਆਰਿਓ, ਇੱਕ ਲੰਗੋਟੇ ਦਾ ਮਤਲਬ ਕਿ ਕੁਸ਼ਤੀ ਤੇ ਪਈ ਸੀ ਨਾ ਫੈਜ਼ ਭਲਵਾਨ ਨਾਲ, ਤੇ ਲੰਗੋਟਾ ਕੀਤਾ ਸੀ ਉਹਦੇ ਨਾਲ ਦੰਗਲ ਘੁਲਣ ਲਈ। ਤੇ ਉਸੇ ਲੰਗੋਟੇ 'ਚ ਗੈਰ ਐਲਾਨੀਆਂ ਤੌਰ ਤੇ ਇੱਕ ਹੋਰ ਪੇਸ਼ਕਸ਼ ਹੋਈ ਕਿ ਇਹਦੇ ਨਾਲ ਵੀ ਘੁਲੋ, ਤੇ ਉਹਦੇ ਨਾਲ ਵੀ ਭਲਵਾਨ ਹੋਰਾਂ ਨੇ ਘੁਲ ਕੇ ਤੇ ਉਹਨੂੰ ਵੀ ਢਾਹ ਲਿਆ। ਯਾਨੀ ਯੂਨਸ ਪਹਿਲਵਾਨ ਸਿਤਾਰਾ ਪਾਕਿਸਤਾਨ, ਪਹਿਲਵਾਨੀ ਦੇ ਆਸਮਾਨ ਦਾ ਉਹ ਦੁੱਬੇ ਅਕਬਰ ਸੀ। ਉਹ ਚਮਕਦਾਰ ਦਰਖਸ਼ੰਦਾ ਸਿਤਾਰਾ ਸੀ ਕਿ ਜਿਹੜਾ ਚਮਕਿਆ। ਤੇ ਜਿਵੇਂ ਭਲਵਾਨ ਹੋਰਾਂ ਗੱਲ ਸੁਣਾਈ ਹੈ ਆਪਣੀ ਦਾਦੀ ਦੀ ਵੀ ਔਰ ਫਿਰ ਉਸ ਹਿੰਦੂ ਜੋਗੀ ਦੀ ਵੀ, ਕਿ ਥੋੜੇ ਅਰਸਾ ਜ਼ਿੰਦਾ ਰਹੇ, ਲੇਕਿਨ ਜਿੰਨੀ ਦੇਰ ਤੱਕ ਉਹ ਜ਼ਿੰਦਾ ਰਹੇ ਸੁੱਚੇ ਮੋਤੀਆਂ ਵਾਂਗੂ ਚਮਕਦਾ ਹੀ ਰਹੇ। ਅੱਛਾ ਭਲਵਾਨ ਜੀ, ਇੱਕ ਗੱਲ ਹੋਰ ਅਸਾਂ ਸੁਣੀ ਹੈ ਯੂਨਸ ਪਹਿਲਵਾਨ ਸਿਤਾਰਾ ਪਾਕਿਸਤਾਨ ਦੇ ਬਾਰੇ ਆਪਣੇ ਵੱਡਿਆਂ ਕੋਲ, ਕਿ ਜਿਹੜੇ ਤੁਹਾਡੇ ਦਾਦਾ ਜੀ ਸਨ ਹਾਜੀ ਸਦੀਕ ਪਹਿਲਵਾਨ, ਉਹ ਆਪਣੇ ਪੁੱਤਰ ਨੂੰ ਯੂਨਸ ਨੂੰ, ਉਦੋਂ ਸ਼ਹਿਰ ਕੁਝ ਨਾਲਾ ਛੋਟਾ ਜਿਹਾ ਹੁੰਦਾ ਸੀ ਤੇ ਇਹਦੇ ਬਾਹਰ ਖੂਹ ਹੁੰਦੇ ਹਨ ਟਿੰਡਾਂ ਵਾਲੇ, ਉਹ ਜਿਹਦੇ ਥੱਲੇ ਪਾਣੀ ਆਉਂਦਾ ਹੈ। ਤੇ ਇਹ ਵੀ ਅਸਾਂ ਸੁਣਿਆ ਕਿ ਵੱਡੇ ਭਲਵਾਨ ਹੋਰੀ ਤੁਹਾਡੇ ਦਾਦਾ ਜੀ ਤੁਹਾਡੇ ਤਾਏ ਨੂੰ ਖੂਹ ਦੇ ਅੱਗੇ ਜਿੱਥੇ ਢੱਗਾ ਜੁੱਪਦਾ ਨਾ ਬੈਲ ਬਲਦ ਜੋਇਆ ਜਾਂਦਾ, ਉੱਥੇ ਜੋ ਛੱਡਦੇ ਹੁੰਦੇ ਹਨ ਕਿ ਘੰਟਾ ਘੰਟਾ ਬਹਿ ਰਹਿੰਦੇ ਹਨ ਕਿ ਖੂਹ ਗੇੜ। ਡਾਕਟਰ ਸਾਹਿਬ ਇਹ ਤੁਸੀਂ ਘੰਟਾ ਘੰਟਾ ਆਂਦੇ ਪਏ ਹੋ, ਇੱਥੋਂ ਤੱਕ ਹੁੰਦਾ ਹੈ ਕਿ ਦਾਦਾ ਸਾਡਾ ਉਹ ਜਿਹੜੇ ਸਨ, ਸਾਡਾ ਖਾੜਾ ਸੀ ਜਿੱਥੇ ਰੀਮ ਭਲਵਾਨ ਦਾ ਖਾੜਾ ਸੀ, ਉਦੋਂ ਇੱਕੋ ਹੀ ਖਾੜਾ ਸੀ। ਹਾਂਜੀ ਹਾਂਜੀ। ਤੇ ਉਹ ਆਲੇ ਦੁਆਲੇ ਜ਼ਿਮੀਦਾਰ ਜਿਹੜੇ ਹਨ ਸਿੱਖ ਸਨ, ਉਦੋਂ ਜੋ ਵੀ ਸਨ ਉਹ ਆਦੇ ਆਖਣਾ ਭਲਵਾਨੋਂ ਕੋਈ ਮੱਲ ਲਿਆਓ ਆਪਣਾ, ਸਾਡਾ ਢੱਗਾ ਬਿਮਾਰ ਹੋਇਆ ਔਰ ਕੋਈ ਨਹੀਂ। ਤੇ ਦਾਦਾ ਸਾਡਾ ਸਾਡੇ ਤਾਏ ਨੂੰ ਜੋ ਦਿੰਦਾ ਹੁੰਦਾ ਸੀ ਤੇ ਆਂਦੇ ਨੇ ਕਿ ਉਹ ਜਿਹੜੇ ਜ਼ਿਮੀਦਾਰ ਸਨ ਉਹ ਹੱਥ ਜੋੜਨ ਲੱਗ ਪੈਂਦੇ, ਉਹ ਬਸ ਕਰਦੇ, ਉਹ ਭਲਵਾਨ ਬਸ ਕਰਦੇ, ਹੁਣ ਤੇ ਸਾਡੀਆਂ ਪੈਲੀਆਂ ਭਰ ਦੇ ਬਾਹਰ ਪਾਣੀ ਨਿਕਲ ਜਾਂਦਾ। ਵਾਹ ਵਾਹ ਵਾਹ। ਤੇ ਤਾਇਆ ਸਾਡਾ ਥੱਕਦਾ ਨਹੀਂ ਹੁੰਦਾ ਸੀ। ਵਾਹ। ਉਹ ਤਾਇਆ ਸਾਡਾ ਜਿਹੜਾ ਸੀ ਉਹ ਮੇਰਾ ਦਾਦਾ ਆਂਦਾ ਹੁੰਦਾ ਸੀ, ਕਿਉਂਕਿ ਦਾਦਾ ਸਾਡੇ ਕੋਲ ਰਿਹਾ ਸੀ। ਤੇ ਅਸੀਂ ਬਚਪਨ ਵਿੱਚ ਮੈਨੂੰ ਬੜਾ ਸ਼ੌਕ ਸੀ ਭਲਵਾਨੀ ਦਾ। ਜਿਹੜੀ ਗੱਲ ਮੈਂ ਉਹਨਾਂ ਕੋਲ ਸਾਰਾ ਦਿਨ ਬਹਿ ਤਾਏ ਦੀਆਂ ਹੀ ਗੱਲਾਂ ਸੁਣਨਾ, ਕਿਉਂਕਿ ਮੇਰਾ ਆਈਡੀਅਲ ਵੀ ਉਹ ਸੀ, ਸਾਡਾ ਉਹ ਇੱਕ ਹੀਰਾ ਹੀ ਉਹ ਸੀ। ਤੇ ਮੈਂ ਸੁਣਦਾ ਰਹਿੰਦਾ ਹਾਂ ਤੇ ਉਹ ਮੈਨੂੰ ਸੁਣਾਉਂਦਾ ਰਹਿੰਦਾ ਸੀ, ਨਾਲ ਰੋਂਦਾ ਸੀ, ਆਂਦਾ ਸੀ ਮੈਨੂੰ ਅੱਲਾ ਨੇ ਕੋਈ ਤੋਹਫਾ ਦਿੱਤਾ ਸੀ। ਯੂਨਸ ਮੇਰੀ ਹੋਰੀ ਕਿਹੜੀ ਅੱਲਾ ਨੂੰ ਅਦਾ ਪਸੰਦ ਆਈ ਕਿ ਮੈਨੂੰ ਇੱਕ ਤੋਹਫਾ ਮਿਲਿਆ। ਉਹਦੀਆਂ ਕਿਹੜੀਆਂ ਕਿਹੜੀਆਂ ਗੱਲਾਂ ਨੇ ਤੁਹਾਨੂੰ ਦੱਸੀਏ ਕਿ ਦਾਦਾ ਸਾਡਾ ਆਂਦਾ ਹੁੰਦਾ ਸੀ, ਉਹਨੂੰ ਮੈਂ ਕਿਹਾ ਬਹਿ ਜਾ ਤੇ ਉਹ ਬਹਿ ਗਿਆ। ਤੇ ਮੈਂ ਧਿਆਨੇ ਲੱਗ ਗਿਆ ਕਿਧਰ ਹੋਰ ਗੱਲਾਂ ਦੇ, ਤੇ ਮੈਂ ਘੰਟੇ ਬਾਅਦ ਵੇਖਿਆ ਤੂੰ ਬੈਠਾ ਹੈ। ਉਹ ਚੱਲ ਉੱਠ, ਉਹ ਖਲੋ ਗਿਆ। ਉਹ ਚੱਲ ਘਰ ਜਾ, ਟੁੱਟ ਪਿਆ ਨਾ, ਉਹਦੇ ਹੈਗੀ ਨਹੀਂ ਸੀ ਐਡਾ ਅਦਬ ਵਾਲਾ। ਪਿਆਰਿਓ ਵੇਖਿਆ ਜੇ ਤੁਸੀਂ ਸ਼ਾਹਿਦ ਬਾਬਰ ਭਲਵਾਨ ਦੀਆਂ ਗੱਲਾਂ ਸੁਣ ਰਹੇ ਹੋ, ਤੁਸੀਂ ਆਪਣੇ ਬਜ਼ੁਰਗਾਂ ਤੋਂ ਵੀ ਸੁਣਿਆ ਹੋਣਾ ਪੁਰਾਣੇ ਪਹਿਲਵਾਨ ਇਸੇ ਵਾਸਤੇ ਹੀ ਅੱਲਾ ਦੇ ਵਲੀ ਹੁੰਦੇ ਸਨ। ਤੁਸੀਂ ਸੁਣਿਆ ਹੋਣਾ ਕਿ ਲੋਕੀ ਆਪਣੇ ਬਿਮਾਰ ਬਾਲਾਂ ਨੂੰ ਜਾ ਕੇ ਤੇ ਭਲਵਾਨਾਂ ਦੀ ਝੋਲੀ 'ਚ ਬਾਣਾ, ਭਲਵਾਨ ਜੀ ਇਹਦੇ ਤੇ ਹੱਥ ਫੇਰ ਦਿਓ, ਭਲਵਾਨ ਜੀ ਇਹਨੂੰ ਦਮ ਕਰੋ, ਫੂਕ ਮਾਰੋ। ਉਹਨਾਂ ਬਿਸਮਿਲ੍ਲਾ ਪੜ੍ਹ ਕੇ ਅੱਲਾ ਦਾ ਨਾਮ ਪੜ੍ਹ ਕੇ ਫੂਕ ਮਾਰ ਦੇਣੀ। ਲੋਕੀ ਸਿਹਤਮੰਦ ਹੋ ਜਾਂਦੇ ਹੁੰਦੇ ਹਨ। ਕਿਉਂ? ਸਾਰੀ ਜ਼ਿੰਦਗੀ ਪਹਿਲਵਾਨ ਬੜੇ ਬਾਅਦਬ ਔਰ ਬੜੇ ਜਤੀ ਸਤੀ ਰਹਿੰਦੇ ਸਨ, ਲੰਗੋਟੇ ਦੇ ਪੱਕੇ ਹੁੰਦੇ ਸਨ, ਸਿਰ ਥੱਲੇ ਕਰਕੇ ਟੁਰਦੇ ਸਨ, ਕਦੀ ਸਿਰ ਚੁੱਕ ਕੇ ਕਿਸੇ ਵੱਲ ਵੇਖਿਆ ਨਹੀਂ ਸੀ। ਉਹ ਪਹਿਲਵਾਨ ਹੁੰਦੇ ਸਨ। ਪਿਆਰਿਓ, ਅਜੋਕਾ ਸਮਾਂ ਜਿਹੜਾ ਸਾਡਾ ਦੌਰ ਹੈ, ਅੱਲਾਹੁ ਅਕਬਰ, ਅੱਜ ਕੱਲ੍ਹ ਤੇ ਭਲਵਾਨ ਉਹਨੂੰ ਆਖਿਆ ਜਾਂਦਾ ਨਾ ਜੀ ਜਿਹੜਾ ਗੁੰਡਾ ਹੋਵੇ, ਕੋਈ ਬਦਮਾਸ਼ ਹੋਵੇ, ਉਹਨੂੰ ਆਖਦੇ ਨੇ ਪਹਿਲਵਾਨ ਜੀ। ਅਸਲ ਦੇ ਵਿੱਚ ਇਹ ਐਡਾ ਪਾਕ ਲਫ਼ਜ਼ ਹੁੰਦਾ ਸੀ ਕਿ ਪਹਿਲਵਾਨ ਜਦੋਂ ਆਖਿਆ ਜਾਂਦਾ ਸੀ ਤੇ ਇੱਕ ਬੜਾ ਹੀ ਬਾਕਿਰਦਾਰ, ਬੜਾ ਖੁਸ਼ ਉਤਵਾਰ, ਬੜਾ ਖੁਸ਼ ਗੁਫਤਾਰ ਬੰਦਾ ਜਿਹੜਾ ਨਾ, ਉਹਦਾ ਪੋਰਟਰੇਟ ਸਾਡੇ ਜ਼ਿਹਨਾਂ ਦੇ ਵਿੱਚ ਬਣ ਜਾਂਦਾ ਹੁੰਦਾ ਸੀ। ਪਹਿਲਵਾਨ ਅਜਿਹੇ ਲੋਕ ਹੁੰਦੇ ਸਨ। ਅੱਛਾ ਜਨਾਬ, ਭਲਵਾਨ ਹੋਰੀ ਫਿਰ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਸੁਣਿਆ ਕੇਸਰ ਸਿੰਘ ਤੇ ਹੋਰ ਬੜੇ ਬੜੇ ਵੱਡੇ ਨਾਂ ਅਸੀਂ ਸੁਣੇ ਨੇ ਉਸ ਵਕਤ ਦੇ, ਉਹਨਾਂ ਦੇ ਟਾਈਮ ਦੇ ਜਿਹੜੇ ਪਹਿਲਵਾਨ ਸਨ ਉਸ ਵੇਲੇ ਬਰਰੇ ਸਗੀਰ ਦੇ ਵਿੱਚ, ਜਿਨ੍ਹਾਂ ਦੀ ਧੁੰਮ ਸੀ, ਉਹਨਾਂ ਨਾਲ ਘੁਲਦੇ ਰਹੇ। ਕੋਈ ਹੋਰ 2-4 ਕੁਸ਼ਤੀਆਂ ਦੱਸੋ ਨਾ। ਯੂਨਸ ਭਲਵਾਨ ਤੇ ਸੁਣਿਆ ਭੋਲੂ ਭਲਵਾਨ ਹੋਰਾਂ ਨਾਲ ਵੀ ਘੁਲੇ 2 ਵਾਰੀ। 2 ਵਾਰੀ ਭੋਲੂ ਨਾਲ ਘੁਲਿਆ, 2 ਵਾਰੀ
ਅੱਛੇ ਭਲਵਾਨ ਨਾਲ ਘੁਲਿਆ ਤੇ ਤਾਏ ਸਾਡੇ ਨੇ ਉਦੋਂ ਪਾਕਿਸਤਾਨ ਹਿੰਦੁਸਤਾਨ ਇਕੱਠਾ ਸੀ ਤੇ ਜੀ। ਸਿੱਖ ਬੜੇ ਵੱਡੇ ਭਲਵਾਨ ਉਦੋਂ ਹੁੰਦੇ ਹਨ। ਹਾਂਜੀ ਹਾਂਜੀ ਮੈਂ ਜਿੰਨਾ ਸੁਣਿਆ ਲੋਕਾਂ ਕੋਲ, ਇਹ ਨਹੀਂ ਕਿ ਮੈਂ ਆਪਣੇ ਖਾਨਦਾਨ ਦੀ ਕਹਾਂ, ਮੇਰੇ ਦਾਦੇ ਨੇ ਕਿਹਾ ਤੇ ਲੋਕਾਂ ਕੋਲ ਸੁਣਿਆ। ਵਾਹ ਖਾਸ ਹਤਾ ਕਿ ਜਿਹੜੇ ਸਾਡੇ ਮੁਖਾਲਫ ਦਫਾ ਨੇ ਉਹਨਾਂ ਨੇ ਵੀ ਦੱਸਿਆ ਹੈ। ਵਾਹ ਤਾਰੀਫ ਹੁੰਦੀ ਹੈ ਜਿਹੜਾ ਮੁਖਾਲਫ ਮੁਖਾਲਫ ਕਰੇ ਕਰੇ। ਵਾਹ ਵਾਹ ਆਪਣੇ ਤੇ ਫੈਨ ਜਿਹੜੇ ਹੁੰਦੇ ਨੇ ਉਹ ਤੇ ਆਂਦੇ ਨੇ ਸਾਡਾ ਭਲਵਾਨ ਜਿਹੜਾ ਜਾਂ ਸਾਡਾ ਭਾਈ ਜਿਹੜਾ ਉਹ ਦੁਨੀਆ ਤੋਂ ਵੱਡਾ, ਚਾਹੇ ਵਾਹ। ਹੈਗਾ ਜਾਂ ਨਹੀਂ। ਵਾਹ ਵਾਹ ਉਹਨਾਂ ਕੋਲ ਸੁਣਿਆ ਜਿੰਨਾ ਸਿੱਖਾਂ ਨੂੰ ਸਾਡੇ ਤਾਏ ਨੇ ਢਾਇਆ ਨਾ, ਵਾਹ ਕਿਸੇ ਭਲਵਾਨ ਨੇ ਉਸ ਦੌਰ 'ਚ ਨਹੀਂ ਢਾਇਆ। ਵਾਹ 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 ਸਾਡੇ ਤਾਏ ਨੇ ਕੇਸਰ ਸਿੰਘ ਨੂੰ, ਹਜ਼ਾਰਾ ਸਿੰਘ ਨੂੰ, ਮੇਜਰ ਸਿੰਘ ਨੂੰ, ਇਹ ਕੀ ਹੈ ਕਰਤਾਰ ਸਿੰਘ, ਬੜੇ ਹੀ ਸਿੱਖ ਢਾਏ ਨੇ। ਤੇ ਉਹ ਸਿੱਖ ਢਾਏ ਨੇ ਜਿਹੜੇ ਹਜ਼ਾਰਾ ਸਿੰਘ ਸੀ ਜਿਹੜਾ, ਉਹ ਸੂਬਾ ਸਿੰਘ, ਹਾਂ ਸੂਬਾ ਸਿੰਘ ਜੀ, ਸੂਬਾ ਸਿੰਘ ਬਿਲਕੁਲ। ਉਹ ਭਲਵਾਨ ਸਨ ਸਿੱਖ ਜਿਹੜੇ 7-7 ਫੁੱਟ ਦੇ ਜਵਾਨ, ਵਾਹ ਵਾਹ ਜਿਹੜੇ 200 ਕਿਲੋ ਦੇ ਵਜ਼ਨ ਤੇ ਵਾਹ। ਬੜੇ ਵੱਡੇ ਭਲਵਾਨ। ਸਾਡੇ ਤਾਏ ਦੇ ਕਿੱਸਾ ਤੁਹਾਨੂੰ ਸੁਣਾਉਂਦੇ ਆ ਕਿ ਸਾਡੇ ਤਾਏ ਦਾ ਕੁਸ਼ਤੀ ਹੋਈ ਉਹਦੇ ਨਾਲ ਕੇਸਰ ਸਿੰਘ ਨਾਲ, ਜੀ ਤੇ ਉਦੋਂ ਸਿੱਖਾਂ ਨੇ ਫੜਿਆ ਹੈ ਸਤਕਾਲ ਜੋ ਹਾਂ, ਕਰਦੇ ਨੇ ਹਾਂ। ਇਦੋਂ ਸਾਡੇ ਤੇ ਸਿੱਖ ਉਹ ਸੀ ਜਿਹੜਾ ਕੇਸਰ ਸਿੰਘ, ਮੇਜਰ ਸਿੰਘ ਕੇਸਰ ਸਿੰਘ, ਉਹ 7 ਫੁੱਟ ਦਾ ਜਵਾਨ ਸੀ ਉਸ ਵਕਤ। ਜਿੰਨੇ ਹੀ ਭਲਵਾਨ ਸਨ, ਬੁੱਲਰ ਭਲਵਾਨ, ਹੋਰ ਜਿੰਨੇ ਭਲਵਾਨ ਸਨ, ਭੁੱਲ ਭਲਵਾਨ, ਇਹਨਾਂ ਸਾਰਿਆਂ ਨਾਲ ਬਰਾਬਰ ਰਿਹਾ ਸੀ। ਸਾਡੇ ਤਾਏ ਦੀ ਕੁਸ਼ਤੀ ਹੋਈ, ਸਾਡੇ ਤਾਏ ਨੇ 2-3 ਮਿੰਟਾਂ 'ਚ ਉਹਨੂੰ ਉਠਾਇਆ। ਵਾਹ ਵਾਹ ਇੰਡੀਆ ਸ਼ਾਹੀ ਦੰਗਲ ਹੋਇਆ, ਮੈਂ ਪਿਛਲੀ ਉਹ ਰਿਕਾਰਡ ਸੀ ਉਹ ਪੜ੍ਹਨਾ ਪਿਆ ਹਾਂ। ਸ਼ਾਹੀ ਦੰਗਲ ਦਿੱਲੀ ਵਿੱਚ ਹੋਇਆ, ਜਿਹਦਾ ਮਹਿਮਾਨ ਖਸੂਸੀ ਜਿਹੜਾ ਉਦੋਂ ਅੰਗਰੇਜ਼ਾਂ ਦਾ ਵਾਇਸਰਾਏ, ਉਹ ਮਹਿਮਾਨ ਖਸੂਸੀ ਸੀ। ਵਾਹ ਤੇ ਉੱਥੇ ਸਾਡੇ ਤਾਏ ਦੀ ਉਹਨਾਂ ਕੁਸ਼ਤੀ ਹੋਈ ਹੈ ਤੇ ਤਾਏ ਨੇ ਉਹ ਕੁਸ਼ਤੀ ਢਾਹ ਦੇ ਤੇ ਵਾਹ। ਸੰਗੇ ਮਰਮਰ ਦੀ ਗੁਰਜ ਲਈ ਉਹਨਾਂ। ਵਾਹ 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 ਸਿੱਖ ਜਿਨੇ ਤਾਏ ਨੇ ਢਾਏ ਨੇ, ਮੈਂ ਜੋ ਸੁਣਿਆ ਜੋ ਪੜ੍ਹਿਆ, ਕਿਸੇ ਭਲਵਾਨ ਨੇ ਉਸ ਦੌਰ ਦੇ ਬੜੇ ਵੱਡੇ ਭਲਵਾਨ ਹੋਏ ਨੇ। ਵੇਖੋ ਜੀ, ਦੋ ਹੀ ਮੁਸਲਮਾਨ ਜਾਂ ਤਗੜੇ ਭਲਵਾਨ ਹੁੰਦੇ ਜਾਂ ਹਨ ਸਿੱਖ। ਜਾਂ ਸਿੱਖ ਹੁੰਦੇ ਹਨ, ਬਿਲਕੁਲ ਬਿਲਕੁਲ ਹਿੰਦੂਆਂ 'ਚ ਘੱਟ ਹੁੰਦੇ ਹਨ। ਅੱਛਾ, ਉਸ ਵੇਲੇ ਦੇ ਮੁਸਲਮਾਨ ਬੜੇ ਵੱਡੇ ਭਲਵਾਨ, ਮਸਲਨ ਗੌਸੇ ਭਲਵਾਨ ਨੂੰ ਢਾਇਆ, ਹਾਂ। ਫਿਰ ਚਿਰਾਗ ਨਾਈ, ਬੜੇ ਮਤਲਬ ਮੁਸਲਮਾਨ ਵੀ ਜਿਹੜੇ ਆਪਣੇ ਵਕਤ ਦੇ ਨਾਮਵਰ ਪਹਿਲਵਾਨ ਸਨ, ਉਹਨਾਂ ਨਾਲ ਯੂਨਸ ਭਲਵਾਨ ਘੁਲੇ। ਚਿਰਾਗ ਨਾਈ ਦੀ ਤੁਸੀਂ ਗੱਲ ਕੀਤੀ ਹੈ, ਮੈਨੂੰ ਯਾਦ ਆ ਗਿਆ। ਜੀ ਚਿਰਾਗ ਨਾਈ ਨਾਲ ਫਿਰ ਕੁਸ਼ਤੀ ਹੋਈ। ਚਿਰਾਗ ਨਾਈ ਉਸ ਟਾਈਮ ਜਿਹੜਾ ਸੀ ਵੱਡਾ ਭਲਵਾਨ ਸੀ, ਬਹੁਤ ਭੋਲੂ ਨਾਲ ਬਰਾਬਰ ਰਿਹਾ ਮੈਂ ਹੈ। ਸੁਣਿਆ ਰੁਸਤਮ ਪੰਜਾਬ ਦਾ ਖਿਤਾਬ ਪੰਜਾਬ ਦਾ ਖਿਤਾਬ ਸੀ, ਭੋਲੂ ਨਾਲ ਬਰਾਬਰ ਰਿਹਾ ਸੀ। ਬਰਾਬਰ ਰਿਹਾ। ਸੁਣਿਆ ਭੋਲੂ ਦੇ ਥੱਲੇ ਉਮੀਦਾ ਭਲਵਾਨ ਚਿਰਾਗ ਨਾਈ ਦੀ ਨਸਾਂ ਚੋਂ ਉਂਗਲਾ ਪਾ ਦੇ ਛੱਡ ਦੇ ਲੈ ਗਿਆ, ਉਹ ਬੱਚੇ ਨੂੰ ਮਾਰ ਨਹੀਂ। ਆਹ, ਤੇ ਤਾਏ ਯੂਨਸ ਨੇ ਉਹਦੀ ਕੁਸ਼ਤੀ ਹੋਈ ਉੱਥੇ, ਇਹ ਜਿਹੜੀ ਤਾ ਮੁਹੰਮਦ ਦੀ ਗਰਾਊਂਡ ਵਿੱਚ। ਜੀ ਜੀ ਤੇ ਤਾਏ ਯੂਨਸ, ਉਹ ਮੇਰੇ ਵਾਲਦ ਸਾਹਿਬ ਸੁਣਾਉਂਦੇ, ਹਾਜੀ ਸਾਹਿਬ ਪਹਿਲਾਂ ਅੱਲਾਹ ਉਹਨਾਂ ਨੂੰ ਜੰਨਤ ਨਸੀਬ ਕਰੇ, ਆਮੀਨ। ਉਹ ਆਂਦੇ ਹੁੰਦੇ ਹਨ ਕਿ ਤੇਰੇ ਤਾਏ ਨੇ ਐਨੀ, ਉਦੋਂ ਪੂਰਾ ਖਾਨਦਾਨ ਸਾਡਾ ਇਕੱਠਾ ਹੋ ਗਿਆ ਕਿਉਂਕਿ ਉਹ ਵੱਡੀ ਕੁਸ਼ਤੀ ਸੀ। ਜਿਹੜਾ ਭੋਲੂ ਨਾਲ ਬਰਾਬਰ ਰਹਿ ਆਇਆ ਸੀ ਉਸ ਟਾਈਮ, ਉਸਮੇ ਪੰਜਾਬ ਦਾ ਕੋਈ ਖਿਤਾਬ ਸੀ ਤੇ ਉਸ ਟਾਈਮ ਪੰਜਾਬ ਉਦੋਂ ਅੱਜ ਕੱਲ੍ਹ ਦੇ ਖਿਤਾਬ ਨਹੀਂ ਸਨ ਵਾਹ ਕਿ ਜਿਹਨੂੰ ਮਰਜ਼ੀ ਦੇ ਦਿਓ। ਵਾਹ ਨਹੀਂ ਜੀ, ਬੜਾ ਸ਼ਾਹਜ਼ੋਰ ਭਲਵਾਨ ਸੀ ਚਿਰਾਗ ਨਾਈ। ਚਿਰਾਗ ਨਾਈ ਹਾਂ ਜਿਹੜਾ ਭੋਲੂ ਨਾਲ ਬਰਾਬਰ ਰਿਹਾ, ਬਰਾਬਰ ਭੋਲੂ ਨੂੰ ਰਿਹਾ। ਛੁਡਵਾਇਆ ਉਹ ਤੋਂ ਕਿੱਡਾ ਭਲਵਾਨ ਹੋਇਆ। ਆਹ, ਤੇ ਸਾਰਾ ਖਾਨਦਾਨ ਸਾਡਾ ਇਕੱਠਾ ਹੋਇਆ ਤੇ ਉਹਨੂੰ ਮਿਹਨਤ ਲਾਉਣ। ਤੇ ਬਾ ਮੇਰਾ ਆਂਦਾ ਕਿ ਉਦੋਂ ਘੜੀਆਂ ਨਹੀਂ ਹੁੰਦੀਆਂ ਹਨ। ਹਾਂ ਤੇ ਇੱਕ ਸਾਡੇ ਅਜ਼ੀਜ਼ ਹੀ ਨੇ, ਉਹ ਅਬਦੁਲਰਹਿਮਾਨ ਭੱਟੀ, ਉਹ ਆ ਜਾਇਆ ਕਰੇ। ਇੱਕ ਸਾਡੇ ਸ਼ਹਿਰ ਦੇ ਉਹ ਨੇ ਠੇਕੇਦਾਰ ਸੀ, ਉਹ ਆ ਜਾਇਆ ਕਰੇ। ਜੀ 2-3 ਬੰਦੇ ਤੇ ਹਾਂ। ਉਹ ਤਾਈ ਯੂਨਸ ਨੂੰ ਘਰੋਂ ਚੁੱਕ ਦੇ ਲੈ ਜਾ, ਚੱਲ ਬਈ ਮਿਹਨਤ ਲਾਉਣ। ਉਦੋਂ ਹੁੰਦੇ ਕਬਰਸਤਾਨ ਰੋਡ ਦੇ ਉੱਤੇ ਸਾਡਾ ਖਾੜਾ ਉੱਥੇ ਖਾੜਾ ਸੀ। ਉਦੋਂ ਉਹ ਜਿਹੜਾ ਸੀ ਉਜਾੜ ਹੁੰਦਾ ਸੀ। ਇਹ ਉਹਨਾਂ ਨੇ ਲਾਈਟਾਂ ਫੜੀਆਂ ਹੋਈਆਂ, ਲਾਈਟਾਂ ਨਾਲ ਹਾਂ ਇੱਕ ਨੇ ਖਲੋ ਜਾਣਾ ਇੱਕ ਜਗ੍ਹਾ ਤੇ, ਇੱਕ ਨੇ 500 ਗਜ਼ ਅੱਗੇ ਖਲੋ ਜਾਣਾ, ਦੂਜੇ ਨੇ 500 ਗਜ਼ ਅੱਗੇ ਖਲੋ ਜਾਣਾ। ਉਹਨੂੰ ਦੌੜ ਲਵਾਣੀ, ਉਹਨਾਂ ਨੇ ਵਿੱਚ ਲਾਈਟ ਮਾਰਨੀ, ਖਲੋਤਾ ਤੇ ਨਹੀਂ ਹੈ। ਉਹਨੇ ਕੋਈ 30-40 ਚੱਕਰ ਦੌੜ ਦੇ ਲਵਾਣੇ ਵਾਹ ਤੇ ਨਾਲ 500-500 ਦਾ ਦਮ ਬੈਠਕਾਂ ਦਾ ਲਵਾਣਾ। ਉਹ ਕੋਈ 4-5 ਹਜ਼ਾਰ ਬੈਠਕ ਲਵਾਣੀ, ਦੌੜ ਲੱਗਣੀ, ਫਿਰ ਉਹਨੂੰ ਮਿਹਨਤ ਲਵਾਣੀ, ਕਈ ਗੋੜਨਾ ਤੇ ਉੱਥੇ ਉਹ ਮਲ ਦੇ ਕੱਪੜਾ ਉਹਨੂੰ ਲਟਾ ਦੇਣਾ। ਹਾਂ ਤੇ ਸਵੇਰ ਦੇ ਟਾਈਮ ਪੜਾਉਣਾ, ਦੂਜਿਆਂ ਨੇ ਆਉਣਾ ਤੇ ਉਹਨਾਂ ਨੂੰ ਮਹਿਸੂਸ ਐ ਹੀ ਹੋਣਾ ਕਿ ਹੁਣ ਨਹੀਂ ਆਇਆ ਯੂਨਸ ਪੜਾਉਣ। ਹਾਂ ਐਨੀ ਮਿਹਨਤ ਲਵਾਈ ਕਿ ਤਾਏ ਯੂਨਸ ਦੇ ਅੰਦਰ ਨੇ ਮਸਲ ਪੁੱਠੇ ਸਿੱਧੇ ਹੋ ਗਏ। ਹਾਂ, ਚਾਹ ਨਾਲ ਲਵਾਈ ਪਰ ਡਿੰਗੀ ਪਰਿੰਗੀ ਲਵਾਈ, ਹਾਂ ਪਰ ਅੱਲਾ ਉਹ ਮੰਦਾ ਸੀ, ਅੱਲਾ ਨੂੰ ਬਰਕਤ ਪਾਈ। ਜਿਹਨੂੰ ਕੁਸ਼ਤੀ ਹੋਈ ਤੇ ਤਾਇਆ ਯੂਨਸ ਗਿਆ ਤੇ ਤਾਇਆ ਯੂਨਸ ਨੇ ਖੋਚ ਕੱਢ ਦੇ, ਉਹਦੀ ਖੋਚ ਆਂਦੇ ਨੇ ਪੱਟ ਕੱਢ ਦੇ, ਹਾਂਜੀ ਹਾਂਜੀ ਪੱਟ ਕੱਢ ਦੇ ਅੱਗੇ ਸੁੱਟਿਆ। ਪਰ ਉਹ ਵੀ ਨਜਾਬ ਭਲਵਾਨ ਸੀ, ਆਹ ਐਵੇਂ ਨਹੀਂ ਸੀ ਚਿਰਾਗ ਨਾਈ ਰੁਸਮੇ ਪੰਜਾਬ, ਕਿਆ ਉਹ ਵਾਕਈ ਭਲਵਾਨ ਸੀ। ਹਾਂਜੀ ਉਹਨੇ ਆਂਦੇ ਨੇ ਖੁੰਗੀ ਤੋੜੀ, ਆਵਾਜ਼ ਬਾਹਰ ਤੱਕ ਆਈ ਹੈ, ਕੜਕ ਆਹ ਵਾਹ ਵਾਹ ਸਾਹਮਣੇ। ਹਾਂ। ਪਰ ਤਾਇਆ ਯੂਨਸ ਸਾਡਾ ਐਡਾ
ਤਿਆਰ ਹੋਇਆ ਸੀ, ਉਹਨੇ ਹਲੇ ਪੜਤਿਆ ਨਹੀਂ, ਇਹ ਫੇਰ ਖੁੰਗੀ ਖੁੱਚ ਕਰ ਦੇ ਅੱਗੇ ਸੁੱਟਿਆ। ਉਹ ਇੰਜ ਤੋੜਦਾ ਪਿਆ, ਤਾਇਆ ਯੂਨਸ ਨੇ ਇੰਜ ਉਹਨੂੰ ਥੱਲੇ ਹੀ ਚੁੱਕਦੇ ਇੰਜ ਉੱਤੇ ਸੁੱਟਿਆ, ਉੱਤੋਂ ਆ ਦੋ ਸਿੱਧਾ ਥੱਲੇ ਚਿੱਤ ਹੋ ਗਿਆ। ਤੇ ਉਦੋਂ ਮਸ਼ਹੂਰ ਹੋਇਆ, ਉਹਨਾਂ ਕਿਹਾ ਜੀ ਜਿਹੜਾ ਪੁੱਛੋ ਯੂਨੇ ਨੇ ਕਿਹੜਾ ਦਾ ਮਾਰਿਆ, ਉਹਨਾਂ ਕਿਹਾ ਜੀ ਚੁੱਕ ਸੁੱਟ, ਕਿ ਚੁੱਕਿਆ ਤੇ ਸੁੱਟਿਆ ਤੇ ਟਹਿ ਗਿਆ। ਤੇ ਉਦੋਂ ਫਿਰ ਜਿਹਨੂੰ ਤਾਏ ਸਾਡੇ ਨੇ ਚਿਰਾਗ ਨਾਈ ਨੂੰ ਢਾਇਆ, ਫਿਰ ਉਸ ਤੋਂ ਬਾਅਦ ਉਹਦਾ ਨਾਂ ਲਿਖਿਆ ਗਿਆ ਯੂਨਸ ਪਹਿਲਵਾਨ। ਕੀ ਬਾਤ ਹੈ ਜੀ। ਉਸ ਤੋਂ ਬਾਅਦ ਤਾਂ ਸੁਣਿਆ ਬਹਿ ਜਾ ਹੋ ਗਈ। ਫਿਰ ਉਸ ਤੋਂ ਬਾਅਦ ਸੜਕਾਂ ਫੇਰ ਦਿੱਤੀਆਂ ਨੇ ਤਾਏ ਨੇ ਸਾਡੇ ਨੇ, ਫਿਰ ਰੁਕਿਆ ਹੀ ਨਹੀਂ। ਉਹ ਫਿਰ ਐਂ ਚੜਦਾ ਗੋਸੇ ਭਲਵਾਨ ਨੂੰ ਢਾਇਆ। ਗੋਸਾ ਭਲਵਾਨ ਬੜਾ ਵੱਡਾ ਭਲਵਾਨ ਹੋਇਆ। ਕੀ ਬਾਤ ਹੈ ਜੀ। ਉਸ ਤੋਂ ਬਾਅਦ ਜਿੰਨੇ ਸਿੱਖ ਸਨ ਸਾਰੇ ਢਾਏ। ਫਿਰ ਤਾਏ ਦੀ ਕੁਸ਼ਤੀ ਹੋਈ ਅੱਛੇ ਨਾਲ, ਜਿਹੜਾ ਭੋਲੂ ਦਾ ਭਰਾ ਤੇ ਜਾਰੇ ਦਾ ਬਾਪ ਤੇ ਮਾਂ ਬਖਸ਼ ਦਾ ਬੇਟਾ, ਇਹਨਾਂ ਪਹਿਲੀ ਕੁਸ਼ਤੀ ਹੋਈ ਹੈ 1942 ਵਿੱਚ ਅੰਮ੍ਰਿਤਸਰ। ਉਹ ਤਾਏ ਸਾਡੇ ਨੇ ਸਮਝੋ ਕਿ 1.5-2 ਮਿੰਟ ਚ ਢਾਈ। ਫਿਰ ਭੋਲੂ ਭਲਵਾਨ ਨਾਲ ਕੁਸ਼ਤੀ ਹੋਈ ਹੈ। ਭੋਲੂ ਭਲਵਾਨ ਨਾਲ ਜਿਹੜੀ ਪਹਿਲੀ ਕੁਸ਼ਤੀ ਹੋਈ ਹੈ ਕਰਾਚੀ, ਉਹ ਮਤਨਾਜ਼ਾ ਸੀ। ਚਲੋ ਵਧਾ ਮਿਲ ਗਈ ਉਹਨਾਂ ਨੂੰ, ਜਿਹਨੂੰ ਵਧਾ ਮਿਲ ਗਈ ਉਹਨੂੰ ਕੀ ਉਦੋਂ ਸੀ, ਐਡਾ ਨਹੀਂ ਸੀ। ਆਂਦੇ ਨੇ ਕੁਸ਼ਤੀ ਹੋਈ ਹੈ ਪਹਿਲਾਂ, ਜਿਹੜਾ ਤਾਏ ਨੇ ਪੁਸਤਕ ਮਾਰੀ ਹੈ ਥੱਲਿਓਂ ਤੇ ਉਹ ਟਠਾ, ਤੇ ਉਹ ਜਿਹੜਾ ਸੀ BBC ਰੇਡੀਓ, ਉਹਨੇ ਐਲਾਨ ਕੀਤਾ ਯੂਨਸ ਭਲਵਾਨ ਨੇ ਜਿੱਤ ਲਿਆ। ਭਲਵਾਨ ਜੀ ਜਿਹੜਾ ਤੁਸੀਂ ਦੰਗਲ ਦੀ ਗੱਲ ਸੁਣਾਉਂਦੇ ਹੋ ਪਏ, ਜਿਹੜਾ ਕਰਾਚੀ ਚ ਹੋਇਆ ਭੋਲੂ ਭਲਵਾਨ ਦਾ ਤੇ ਯੂਨਸ ਪਹਿਲਵਾਨ ਸਤਾਰਾ ਪਾਕਿਸਤਾਨ ਦਾ, ਇਸ ਦੰਗਲ ਦੇ ਵਿੱਚ ਸੁਣਿਆ ਭਲਵਾਨ ਹੋਰਾਂ ਦਾ ਪੈਰ ਖਰਾਬ ਸੀ, ਯੂਨਸ ਭਲਵਾਨ ਦਾ। ਉਹ ਪੈਰ ਬਿਲਕੁਲ ਸਹੀ ਕਿਹਾ, ਜ਼ਖਮੀ ਸੀ, ਪੈਰ ਬਹੁਤ ਜ਼ਿਆਦਾ ਜ਼ਖਮੀ ਸੀ। ਉਹ ਇਹ ਸੀ ਕਿ ਤਾਇਆ ਦੌੜ ਲਾਉਂਦਾ ਹੁੰਦਾ ਸੀ ਉਧਰ ਜਿੱਥੇ ਖਾੜਾ ਸੀ ਸਾਡਾ ਕਬਰਸਤਾਨ ਰੋਡ ਤੇ, ਅੱਗੇ ਪੈਲੀਆਂ ਹੁੰਦੀਆਂ ਹਨ ਸਾਰੀਆਂ, ਗੰਦ ਪਏ ਹੁੰਦੇ ਹਨ। ਉੱਥੇ ਇੱਕ ਸਿੱਖ ਦਾ ਗੱਡਾ ਫਸਿਆ ਹੋਇਆ ਸੀ। ਉਹਨੇ ਕਿਹਾ ਭਲਵਾਨਾ ਮੇਰਾ ਜ਼ੋਰ ਲਵਾ ਦੇ, ਮੇਰਾ ਗੱਡਾ ਕਢਾ ਦੇ। ਤਾਇਆ ਜੀ ਨੂੰ ਉਸਨੇ ਜ਼ੋਰ ਲਵਾਇਆ, ਉਹ ਵਿੱਚ ਵੜਿਆ ਦੂਜੇ ਪਾਸੇ। ਉਹ ਥੱਲੇ ਸੀ ਕੋਈ ਸ਼ੀਸ਼ੀ, ਕੋਈ ਐਸੀ ਚੀਜ਼ ਸੀ, ਉਹ ਪੈਰ ਸਾਰੀ ਅੱਡੀ ਛਿਲਕਤੀ, ਤਲੀ ਪਾੜ ਗਈ। ਤੇ ਕੁਸ਼ਤੀ ਨੂੰ ਰਹਿ ਗਏ ਹਨ 15-20 ਦਿਨ ਜੀ। ਤੇ ਉਹ ਰੋਜ਼ ਉਸ ਟਾਈਮ ਐਂਡੇ ਇਲਾਜ ਵੀ ਨਹੀਂ ਹੁੰਦੇ ਹਨ, ਨਾ ਟੀਕੇ ਟੂਕੇ, ਨਾ ਕੋਈ ਇੰਜ ਜੋ ਦੇਸੀ ਇਲਾਜ ਹੁੰਦੇ ਹਨ ਉਹ ਕੀਤੇ। ਕਈਆਂ ਨੇ ਕਿਹਾ, ਜਿਹੜੇ ਰੀਮ ਭਲਵਾਨ ਦਾ ਪੁੱਤਰ ਸੀ ਉਦੋਂ, ਫਿਰੋਜ਼ ਭਲਵਾਨ ਸੀ, ਸਦੀਕ ਭਲਵਾਨ ਸੀ, ਮਹਾਰਾਜ ਭਲਵਾਨ ਸੀ, ਉਹ ਵੀ ਉਸਤਾਦ ਸਨ ਸਾਡੇ। ਉਹਨਾਂ ਨੇ ਕਿਹਾ ਸਦੀਕ ਨਾ ਖੁਲਾ ਕੁਸ਼ਤੀ, ਪਰ ਦਾਦੇ ਸਾਡੇ ਨੇ ਕਿਹਾ ਨਹੀਂ ਉਸਤਾਦ ਜੀ, ਇਸ਼ਤਿਹਾਰ ਛਪ ਗਏ ਹੋਏ ਨੇ, ਢੈਡ ਇੱਕ ਵਸ਼ ਹੁੰਦੀ ਹੈ, ਪਰ ਮੈਂ ਨਹੀਂ ਖਵਾਉਣਾ ਚਾਹੁੰਦਾ ਮੈਂ ਕਿ ਨਗੱਲੇ ਹੋ ਗਏ ਨੇ, ਇਹ ਹੋ ਗਿਆ। ਕੁਸ਼ਤੀ ਕੋਲੇ ਅੱਲਾ ਦੇ ਡੋਰੀ ਸੋ ਹਾਲਾ ਪੈਰ ਖਰਾਬ ਸੀ, ਸਾਡਾ ਤਾਂ ਹੁਣ ਤੇ ਇਹ ਹੁੰਦਾ ਕਿ ਚਲੋ ਸਪਰੇ ਮਿਲਦੇ ਨੇ, ਸੁੰਨ ਹੋ ਜਾਂਦਾ ਬੰਦੇ ਦੀ, ਕੋਈ ਘੰਟਾ ਦੋ ਨਿਕਲ ਜਾਂਦਾ, ਉਦੋਂ ਇਹ ਵੀ ਨਹੀਂ ਸੀ। ਪਰ ਆਫਰੀਨ ਉਹ ਸਾਡੇ ਟਰਾਏ ਤੇ ਵੀ, ਕਿ ਉਹਨੇ ਨਹੀਂ ਕਿਹਾ ਮੈਨੂੰ ਇੰਨੀ ਦਰਦ ਹੈ, ਮੈਨੂੰ ਕੀ, ਉਹਨੇ ਕਿਹਾ ਠੀਕ ਹੈ ਜੀ। ਉਹਨਾਂ ਨੇ ਕਿਹਾ ਤੂੰ ਆਪਣੇ ਅੱਬੇ ਨੂੰ ਕਿਹਾ, ਉਹਨੇ ਕਿਹਾ ਨਹੀਂ ਜੋ ਮੇਰੇ ਬਾਪ ਨੇ ਕਿਹਾ ਹੀ ਤਾਂ ਬਸ। ਵਾਹ ਵਾਹ। ਤੇ ਤਾਏ ਦੀ ਕੁਸ਼ਤੀ ਹੋਈ ਉਹਨਾਂ ਨਾਲ, ਤੇ ਤਾਏ ਨੇ ਉਹਨੂੰ ਪੁਸਤਕ ਮਾਰਦੇ, ਪਹਿਲਾਂ ਉਹਨੂੰ ਪੁਸਤਕ ਮਾਰੀ ਹੈ ਤੋਂ ਟਠਾ, ਅੱਜ ਕੱਲ੍ਹ ਦੇ ਕੁਸ਼ਤੀ ਦੇ ਮੁਤਾਬਕ ਢਹਿ ਗਿਆ, ਮਸਾ ਇੰਜ ਹੋ ਗਿਆ। BBC ਰੇਡੀਓ ਨੇ ਉਹ ਕਿਹਾ ਜੀ ਯੂਨਸ ਭਲਵਾਨ ਨੇ ਕੁਸ਼ਤੀ ਜਿੱਤ ਲਈ ਹੈ। ਪਰ ਉਹ ਬੈਠੇ ਸਨ ਉਦੋਂ ਮਾਂ ਬਖਸ਼, ਗਾਮਾ ਭਲਵਾਨ, ਗਾਮਾ ਕੱਲੂ ਵਾਲਾ, ਮੀਦਾ ਭਲਵਾਨ, ਸਾਰੇ। ਉਹਨਾਂ ਨੇ ਕਿਹਾ ਜੀ ਗਾਮੇ ਭਲਵਾਨ ਨੇ ਉੱਠਦੇ, ਨਹੀਂ ਮੇਰਾ ਭਤੀਜਾ ਨਹੀਂ ਗਿਰਾ ਜੀ। ਗਵਰਨਰ ਜਨਰਲ ਸੀ, ਉਹ ਮੁਨਸਬ ਸੀ, ਉਹਨੇ ਕਿਹਾ ਵੱਡਾ ਭਲਵਾਨ ਹੈ, ਚਲੋ ਠੀਕ ਹੈ ਜੀ। ਫੇਰ ਕੁਸ਼ਤੀ ਹੋਏਗੀ, ਉਹ ਫੇਰ ਕੁਸ਼ਤੀ ਹੋਈ ਹੈ। ਉਹਨਾਂ ਨੇ ਭੋਲੂ ਭਲਵਾਨ ਬੜਾ ਅਜ਼ੀਮ, ਬੜਾ ਵੱਡਾ ਭਲਵਾਨ ਹੋਇਆ, ਜਿਹੜੀ ਗੱਲ ਸਹੀ ਹੈ, ਨਜਾਬ ਭਲਵਾਨ ਹੋਇਆ। ਉਹਨੇ ਉਹ ਪੈਰ ਤੇ ਭਲਵਾਨੀ ਵਿੱਚ ਹੁੰਦਾ, ਲੋਕ ਕਰਦੇ ਨੇ, ਉਹਨੇ ਪੈਰ ਤੇ ਮਾਰਿਆ, ਤਾਇਆ ਇੰਜ ਪੈਰ ਫੜਨ ਦੇ ਥੱਲੇ ਹੋਇਆ, ਉਹਨੇ ਉੱਤੇ ਕੁੰਡਾ ਪਾ ਦੇ। ਇੱਕ ਦਾ ਉਦੋਂ ਆਂਦੇ ਨੇ ਸਿੱਖ ਦੇ ਆਇਆ ਸੀ ਇੰਡੀਆ ਵਿੱਚੋਂ, ਪੁਰਾਣੇ ਉਸਤਾਦਾਂ ਕੋਲ, ਕੈਦ ਨਾਂ ਸੀ ਉਹ ਦਾ ਦਾ, ਉਹ ਕੈਦ ਪਾਈਏ ਇੰਜ ਹੁੰਦਾ। ਉਹ ਤਾਇਆ ਇੰਨਾ ਚਿਰ ਰਿਹਾ, ਫਿਰ ਜਿਹਨੂੰ ਹੋਇਆ ਤੇ ਕੁਸ਼ਤੀ ਡਿੱਗ ਪਈ। ਪਰ ਕੁਸ਼ਤੀ ਤੁਸੀਂ ਵੀ ਵੱਡਿਆਂ ਕੋਲ ਸੁਣਿਆ ਇਹਦਾ, ਅਸੀਂ ਵੀ ਸੁਣਿਆ ਕਿ ਉਹ ਕੁਸ਼ਤੀ ਜਿਹੜੀ ਪਹਿਲਾਂ ਤਾਏ ਨੇ ਢਾ ਲਈ ਸੀ। ਪਹਿਲੇ ਐਲਾਨ ਸੁਣਿਆ ਰੇਡੀਓ ਤੇ ਹੋ ਗਿਆ ਕਿ ਯੂਨਸ ਭਲਵਾਨ ਦੀ ਜਿੱਤ ਦਾ, ਤੇ ਬਾਅਦ ਵਿੱਚ ਫਿਰ ਉਹ ਮਤਲਬ ਦੂਜਾ ਫੈਸਲਾ ਹੋ ਗਿਆ। ਅੱਛਾ ਭਲਵਾਨ ਜੀ, ਅਸਾਂ ਇਹ ਵੀ ਸੁਣਿਆ ਆਪਣੇ ਬਜ਼ੁਰਗਾਂ ਕੋਲੋਂ ਕਿ ਯੂਨਸ ਪਹਿਲਵਾਨ ਸਤਾਰਾ ਪਾਕਿਸਤਾਨ, ਬਰਰੇ ਸਗੀਰ ਦੇ ਕੁਝ ਹੋਰ ਬੜੇ ਨਾਮਵਰ ਪਹਿਲਵਾਨ ਜਿਹੜੇ ਸਨ, ਉਹਨਾਂ ਦੇ ਨਾਲ ਗਾਮਾ ਪਹਿਲਵਾਨ ਰੁਸਤਮੇ ਜ਼ਮਾਨ ਦੀ ਸਰਪ੍ਰਸਤੀ ਵਿੱਚ ਅਫਗਾਨਿਸਤਾਨ ਵੀ ਗਏ, ਉੱਥੇ ਜਾ ਕੇ ਵੀ ਘੁਲੇ ਨੇ, ਔਰ ਉੱਥੋਂ ਫਿਰ ਰੁਸਤਮੇ ਅਫਗਾਨਿਸਤਾਨ ਦਾ ਵੀ ਇਹਨਾਂ ਨੂੰ ਖਿਤਾਬ ਮਿਲਿਆ। ਉਹ ਵੀ ਜ਼ਰਾ ਗੱਲ। ਗਾਮਾ ਪਹਿਲਵਾਨ ਜਿਹੜਾ ਉਹ ਸਾਰੇ ਭਲਵਾਨਾਂ ਨੂੰ ਲੈ ਦੇ, ਉਸ ਟਾਈਮ ਬਰਰੇ ਸਗੀਰ ਦੇ ਭਲਵਾਨ ਜਿੰਨੇ ਵੀ ਸਨ ਹਿੰਦੁਸਤਾਨ ਪਾਕਿਸਤਾਨ ਦੇ ਲੈ ਦੇ ਅਫਗਾਨਿਸਤਾਨ ਗਿਆ ਜੀ। ਉੱਥੇ ਤਾਏ ਦੀ ਕੁਸ਼ਤੀ ਹੋਈ ਹੈ, ਜਿਹੜਾ ਅਫਗਾਨਿਸਤਾਨ ਦਾ ਬੜਾ ਵੱਡਾ ਭਲਵਾਨ ਰੁਸਤਮ ਸੀ, ਸਾਰਿਆਂ ਨਾਲ ਵੱਡਾ। ਉਹ ਤਾਇਆ ਯੂਨਸ ਉਹਨਾਂ ਸਾਰੇ ਭਲਵਾਨਾਂ ਵਿੱਚ ਵੱਡਾ ਭਲਵਾਨ ਸੀ ਉਹਨੂੰ, ਤੇ ਉਹਦੇ ਵਿੱਚ ਕੁਸ਼ਤੀ ਹੋਈ ਹੈ, ਤੇ ਤਾਏ ਯੂਨਸ ਨੇ ਉਹ ਕੁਸ਼ਤੀ ਢਾਈ ਹੈ ਜੀ। ਤੇ ਜ਼ਾਹਰ ਸ਼ਾਹ ਬਾਦਸ਼ਾਹ ਸੀ ਉੱਥੇ ਮਹਿਮਾਨ ਖਸੂਸੀ, ਉਹਨੇ ਤਾਏ ਨੂੰ ਗੁਰਜ ਦਿੱਤੀ ਹੈ
ਤੇ ਨਾਲ ਰੁਸਤਮ ਅਫਗਾਨਿਸਤਾਨ ਦਾ ਖਿਤਾਬ ਦਿੱਤਾ ਹੈ। ਵਾਹ ਤੇ ਮੈਂ ਤੇ ਇਹ ਵੀ ਸੁਣਿਆ ਕਿ ਉਹਨੇ ਕੋਈ ਜ਼ਮੀਨਾਂ ਵੀ ਲਾਟ ਕੀਤੀਆਂ ਹਨ ਅੱਛਾ ਅੱਛਾ ਇੱਧਰ ਸਾਈਡ ਵੱਲ ਕਾਲੇ ਸਾਈਡ ਵੱਲ। ਹਾਂ ਤੇ ਗਾਮੇ ਭਲਵਾਨ ਨੇ ਤਾਏ ਯੂਨਸ ਨੂੰ ਕਿਹਾ, ਭਲਵਾਨ ਜੀ, ਭਲਵਾਨ ਪੁੱਤਰ ਤੂੰ ਬੜਾ ਕਮਾਇਆ, ਮੈਂ ਮੈਨੂੰ ਦੇ ਦਿੱਤੇ। ਤਾਏ ਯੂਨਸ ਨੇ ਕਾਗਜ਼ ਜਿਹੜੇ ਹਨ ਉਹਨਾਂ ਨੂੰ ਦੇ ਦਿੱਤੇ ਹਨ ਗਾਮੇ ਸਾਹਿਬ ਨੂੰ। ਅੱਛਾ 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 ਬਿਲਕੁਲ ਜੀ, ਉਦੋਂ ਸਾਦਤ ਮੰਦੀ ਸਾਡਾ ਦਾ ਦੌਰ ਬਿਲਕੁਲ ਸੀ। ਬਿਲਕੁਲ। ਗਾਮਾ ਭਲਵਾਨ ਜਿਹੜਾ ਸੀ ਉਹਨੇ ਦੁਆ ਦਿੱਤੀ, ਉਹਨੇ ਕਿਹਾ ਵਾਕਈ ਤੂੰ ਦਰਵੇਸ਼ ਭਲਵਾਨ ਹੈ। ਵਾਹ ਵਾਹ ਗਾਮਾ ਭਲਵਾਨ ਮੈਂ ਨਵਾਂ ਤਾਇਆ ਯੂਨਸ ਜਿਹਨਾਂ ਭੋਲੂ ਮੈਨੂੰ ਇੱਕ ਕਿੱਸਾ ਜ਼ਿਹਨ 'ਚ ਆ ਗਿਆ। ਤਾਲ ਭਲਵਾਨ ਅੱਲਾ ਜਿਹੜਾ ਯੂਨਸ ਭਲਵਾਨ ਦਾ ਬੇਟਾ ਸੀ, ਅੱਲਾਹ ਜੀ, ਜੀ। ਜੰਨਤ ਨਸੀਬ ਕਰੇ, ਫੌਤ ਹੋ ਚੁੱਕੇ ਨੇ। ਹਾਂਜੀ। ਉਹ ਮੈਨੂੰ ਸੁਣਾਉਂਦਾ ਸੀ, ਆਂਦਾ ਸੀ ਕਿ ਮੈਨੂੰ ਮਲਕ ਸੀ ਕਿ ਮੇਰਾ ਬਾਪ ਵੱਡਾ ਭਲਵਾਨ ਹੈ ਜਾਂ ਭੋਲੂ ਭਲਵਾਨ ਵੱਡਾ ਹੈ। ਵਾਹ ਆਂਦਾ ਮੈਂ ਜਿੱਥੇ ਮੈਨੂੰ ਭੋਲੂ ਨੇ ਮਿਲਣਾ ਮੈਂ ਕਹਿਣਾ ਤਾਇਆ ਮੈਨੂੰ ਇਹ ਦੱਸ ਮੇਰਾ ਬਾਪ ਵੱਡਾ ਭਲਵਾਨ ਸੀ ਜਾਂ ਤੂੰ ਤਗੜਾ ਹੈ ਜਾਂ ਮੇਰਾ ਬਾਪ ਤਗੜਾ ਸੀ। ਆਏ ਹਾਏ ਤੇ ਭੋਲੂ ਨੇ ਚਲੋ ਛੱਡ, ਹੋ ਗਿਆ, ਛੱਡ ਦੇ ਹੁਣ ਕੁਛ ਨਹੀਂ। ਉਹ ਆਂਦਾ ਇੱਕ ਵਾਰੀ ਇੱਕ ਵਿਆਹ ਤੇ ਅਸੀਂ ਗਏ ਤੇ ਭੋਲੂ ਭਲਵਾਨ ਉੱਤੋਂ ਉਤਰਦਾ ਪਿਆ ਸੀ ਤੇ ਮੈਂ ਚੜ੍ਹਨਾ ਪਿਆ ਹਾਂ। ਤੇ ਮੈਂ ਕਿਹਾ ਕਿ ਤਾਇਆ ਮੈਨੂੰ ਦੱਸ, ਅੱਜ ਮੈਂ ਤੈਨੂੰ ਜਾਣ ਨਹੀਂ ਦੇਣਾ ਜਿੰਨਾ ਤੱਕ ਤੂੰ ਦੱਸਿਆ ਨਾ। ਤੇ ਆਂਦੇ ਨੇ ਬੰਦੇ ਵੀ ਇਕੱਠੇ ਹੋ ਗਏ ਤੇ ਉਹ ਹੱਸ ਪਿਆ। ਉਹਨੇ ਕਿਹਾ ਬੈ ਹੁਣ ਤੈਨੂੰ ਮੈਂ ਦੱਸਾਂ, ਤਗੜਾ ਤੇਰਾ ਪਿਓ ਸੀ ਮੇਰੇ ਨਾਲ, ਆਏ ਹਾਏ ਪਰ ਫੁਰਤੀ ਵਿੱਚ ਮੈਂ ਜ਼ਿਆਦਾ ਹਾਂ। ਵਾਹ ਵਾਹ ਇੱਕ ਤੇ ਉਹ 2 4 5 ਸਾਲ ਵੱਡਾ ਸੀ ਤਾਏ ਨਾਲ, ਹਾਂ ਪੰਜ ਹਾਂ ਸਮਝ ਲਾ। ਫੁਰਤੀ ਵਿੱਚ ਸਿਆਣ ਵਿੱਚ ਮੈਂ ਜ਼ਿਆਦਾ ਹਾਂ, ਪਰ ਤਗੜਾ ਮੇਰੇ ਨਾਲ ਉਹ ਸੀ। ਵਾਹ ਕਿ ਵੇਖੋ ਨਾਲੇ ਭੋਲੂ ਖਾਨਦਾਨ ਜਾਂ ਭੋਲੂ ਭਲਵਾਨ ਹਰੀ ਜਿਹੜੇ ਵੱਡੇ ਭਲਵਾਨ ਜਿਹੜਾ ਵੀ ਹੁੰਦਾ ਹੈ, ਹਾਂਜੀ ਹਾਂਜੀ ਕੋਈ ਵੀ ਹੈ, ਹੁਣ ਦੇ ਦੌਰ ਦਾ ਹੈ, ਪੁਰਾਣੇ ਦੌਰ ਦਾ ਹੈ, ਉਹ ਕਦੀ ਵੀ ਇਹ ਨਹੀਂ ਉਹਦੇ ਜ਼ਿਹਨ 'ਚ ਮੈਂ ਹੁੰਦੀ ਹੈ ਕਿ ਮੈਂ ਹੀ ਆ ਸਭ ਕੁਝ। ਹਾਂ ਨਹੀਂ, ਜਿਹੜਾ ਕੋਈ ਹੁੰਦਾ ਹੈ ਜੈਨੂਅਨ, ਉਹ ਉਹਦੀ ਤਾਰੀਫ ਕਰਦਾ। ਤਾਰੀਫ ਕਰਦੇ ਨੇ। ਤੇ ਭੋਲੂ ਭਲਵਾਨ ਜੈਨੂਅਨ ਭਲਵਾਨ ਸੀ, ਗ੍ਰੇਟ ਕਿਆ ਭਲਵਾਨ ਸੀ, ਲੈਜੈਂਡ ਸੀ ਇੱਕ। ਕੀ ਬਾਤ ਉਹਨੇ ਹੈ। ਮੰਨਿਆ। ਰੁਸਤਮੇ ਜ਼ਮਾਂ ਹੋਏ ਨੇ ਰੁਸਤਮੇ ਜੀ, ਜ਼ਮਾਂ ਭੋਲੂ ਹੋਏ। ਪਹਿਲਵਾਨ ਦੀ ਕਾਂਡੀ ਨਹੀਂ ਕਿਸੇ ਲਾਈ। ਲੇਕਿਨ ਵੇਖੋ ਨਾ ਕਿ ਕਿੱਡੀ ਉਹਨਾਂ ਦੀ ਇਹ ਵੀ ਅਜ਼ਮਤ ਹੈ ਕਿ ਉਹਨਾਂ ਆਖਿਆ ਵੀ ਸ਼ਾਹ ਜ਼ੋਰ ਉਹ ਉਹ ਬਹੁਤਾ ਹੈ, ਬਹੁਤਾ ਸੀ। ਤਾਕਤ ਹੈ ਜੋ ਬਹੁਤਾ, ਫੁਰਤੀ ਵਿੱਚ ਮੈਂ ਲੇਕਿਨ ਫਨਕਾਰ ਫਨਕਾਰ ਮੈਂ ਮੈਂ ਹੈ ਸੀ। ਜੀ। ਹਾਂ, ਬਿਲਕੁਲ। ਬੜੀ ਸੋਹਣੀ ਗੱਲ। ਪਿਆਰੇ ਵੇਖਣ ਵਾਲਿਓ, ਪ੍ਰੋਗਰਾਮ ਦਾ ਬਾਕੀ ਹਿੱਸਾ ਕੱਲ ਮੁਲਾਹਜ਼ਾ ਕਰਿਆ ਜੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ